अस्सलाम वालेकुम। सत श्री अकाल। सॉरी जी असीं थोड़ा जिहा पहला ही आ गए। कोई गल नहीं। उन्होंने केड़ा मेकओवर रह गया। देखो जी हाँ भाई आ जाओ। चालू ਸਾਡੇ ਕੋ ਜੀ ਅੱਜ ਪ੍ਰਾਹੁਣੇ ਆਏ ਜੀ ਸਾਡੇ ਸਿਰ ਦੇ ਤਾਜ ਸਾਡੇ ਭਰਾ ਚੜ੍ਹਦੇ ਪੰਜਾਬ ਚੋਂ ਤੇ ਅਸੀਂ ਪਹਿਲਾਂ ਤਾਂ ਉਹਨਾਂ ਦਾ ਤਾਰਫ ਕਰਾ ਲਈਏ ਫਿਰ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਅੰਜਮ ਸਰੋਇਆ ਸਾਹਿਬ ਦਾ ਸਾਡਾ ਸੀਗਾ ਮਨ ਦੇ ਵਿੱਚ ਖਾਹਿਸ਼ ਸੀ ਕਿ ਇਹਨਾਂ ਨੂੰ ਮਿਲੀਏ, ਇਹਨਾਂ ਦੀ ਜਿੱਥੇ ਇਹਨਾਂ ਨੇ ਸਾਰਾ ਆਪਣਾ ਸਿਸਟਮ ਬਣਾਇਆ ਹੋਇਆ, ਇਹਨਾਂ ਦੀ ਬੈਠਕ ਹੈ, ਉਸ ਬੈਠਕ ਤੇ ਆਈਏ ਦੇਖੀਏ ਤੇ ਆਏ ਆ ਜੀ। ਮੇਰਾ ਨਾਮ ਗੁਰਸ਼ਮਸ਼ੀਰ ਵੜੈਚ ਹੈ ਤੇ ਮੈਂ ਸਹਾਫਤ ਦਾ ਕੰਮ ਕਰਦਾ, ਲਿਖਣ ਦਾ ਵੀ, ਵੀਡੀਓਗ੍ਰਾਫੀ ਦਾ ਵੀ ਉਧਰਲੇ ਪੰਜਾਬ ਦੇ ਵਿੱਚ। ਤੇ ਇੱਥੋਂ ਸਾਡੇ ਵੜ ਕੇ ਗਏ ਆ ਗੁਜਰਾਂਵਾਲੇ ਤੋਂ ਤੇ ਆਪਣਾ ਪਿੰਡ ਦੇਖਣ ਵੀ ਆਏ ਆ। ਪਹਿਲੀ ਵਾਰ ਆਏ ਆ ਇੱਥੇ ਇਸ ਲਹਿੰਦੇ ਪੰਜਾਬ ਦੇ ਵਿੱਚ। ਬੜੇ ਖੂਬਸੂਰਤ ਅਹਿਸਾਸ ਨੇ ਜੀ, ਜਿੱਦਾਂ ਦਾ ਵੀਡੀਓ 'ਚ ਦਿਖਦਾ ਉਦੋਂ ਵੱਧ ਸੋਹਣਾ ਜੋ ਸਾਡਾ ਅਹਿਸਾਸ। ਹਾਂ ਸਾਡੇ ਪਿੰਡ ਦਾ ਨਾਂ ਜੀ ਰੜਿਆਲਾ ਵੜੈਚ ਪਿੰਡ ਦਾ ਨਾਂ ਹੈ ਜੀ। ਰੜਿਆਲਾ ਵੜੈਚ ਤੇ ਮੜਿਆਲਾ ਵੜੈਚ ਦੋ ਪਿੰਡ ਨੇ ਜੀ। ਤੇ ਜਿੱਦਣ ਤੋਂ ਅਸੀਂ ਹੋਸ਼ ਸੰਭਲੀ ਹੈ ਅਸੀਂ ਉਹਨਾਂ ਪਿੰਡਾਂ ਦਾ ਨਾਂ, ਉਹਨਾਂ ਥਾਵਾਂ ਦਾ ਨਾਂ ਸੁਣ ਕੇ ਹੀ ਵੱਡੇ ਹੋਏ ਆ ਤੇ ਪਹਿਲੀ ਵਾਰ ਇੰਨੇ ਸਾਲਾਂ ਬਾਅਦ ਮੌਕਾ ਮਿਲਿਆ ਦੇਖਣ ਦਾ ਤੇ ਮਤਲਬ ਕਿ ਇੱਕ ਹਸਰਤ ਹੀ ਪੂਰੀ ਹੋਈ ਹੈ ਜੀ। ਜਿਹੜਾ ਤੁਹਾਡਾ ਮੀਡੀਆ ਦੇ ਉੱਤੇ ਕੋਈ ਚੈਨਲ ਆ ਜਾਂ ਹਾਂਜੀ ਕੰਮ ਕਰ ਰਹੇ ਉਹ ਵੀ ਦੱਸਿਓ। ਹਾਂਜੀ ਮੇਰਾ ਜੀ ਪਹਿਲਾਂ ਮੈਂ ਕਾਫੀ ਲਿਖਣ ਦਾ ਕੰਮ ਕੀਤਾ, ਜਿੱਦਾਂ ਇੱਦਾਂ ਇੰਗਲਿਸ਼ ਪੇਪਰ ਦੇ ਵਿੱਚ ਦਾ ਟ੍ਰਿਬਿਊਨ ਵਗੈਰਾ ਤੇ ਜਿਹੜੇ ਸਾਡੇ ਉੱਥੇ ਪੇਪਰ ਨੇ। ਪਰ ਹੁਣ ਅਸੀਂ ਇੱਕ ਜਿੱਦਾਂ ਹੁਣ ਤੁਹਾਨੂੰ ਪਤਾ ਲਿਖਣ ਪੜ੍ਹਨ ਦਾ ਥੋੜ੍ਹਾ ਜਿਹਾ ਘਟਿਆ ਆਡੀਅנס ਦੇ ਹਿਸਾਬ ਨਾਲ ਵੀ, ਤਾਂ ਸਾਡਾ ਇੱਕ ਹੁਣ ਅਸੀਂ ਸਾਡੇ ਆਸਟ੍ਰੇਲੀਆ ਦੇ ਵਿੱਚ ਦੋਸਤ ਨੇ ਤਰਨਦੀਪ ਬਿਲਾਸਪੁਰ ਤੇ ਹੋਰ, ਉਹਨਾਂ ਦੇ ਨਾਲ ਰਲ ਕੇ ਅਸੀਂ ਇੱਕ C7 ਆਸਟ੍ਰੇਲੀਆ ਕਰਕੇ ਸਾਡਾ ਇੱਕ ਆਸਟ੍ਰੇਲੀਆ ਤੋਂ ਇੱਕ ਚੈਨਲ ਚੱਲਦਾ ਜਿਹਨੂੰ ਅਸੀਂ ਆਪਣੇ ਪੰਜਾਬ ਤੋਂ ਉੱਧਰੋਂ ਅਸੀਂ ਚਲਾਉਂਦੇ ਹਾਂ ਇੱਥੋਂ ਪੰਜਾਬ ਜਿਹੜਾ ਹਾਂਜੀ C7 ਆਸਟ੍ਰੇਲੀਆ ਚੈਨਲ ਦਾ ਨਾਂ ਹੈ ਤੇ ਅਸੀਂ ਉਹਦੇ ਲਈ ਕੰਮ ਕਰਦੇ ਹਾਂ। C7 ਆਸਟ੍ਰੇਲੀਆ ਹਾਂਜੀ ਆਸਟ੍ਰੇਲੀਆ ਉੱਥੇ C ਹੈ, C ਦੇ ਮਤਲਬ ਕਿ ਉੱਤੇ ਬਣਿਆ ਹੋਇਆ ਹੈ ਨਾ ਉਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਉਹਦੇ ਤੋਂ ਉਹਨਾਂ ਨੇ ਨਾਮ ਲਿਆ ਹੈ। ਅੱਛਾ ਅੱਛਾ ਉਹਨੂੰ ਦੁਬਾਰਾ ਕਰਾ ਲੈ ਯਾਰ, ਹੁਣ ਤੂੰ ਏਡੀ ਕਾਹਲ ਕੀਤਾ ਜੀ। ਓਕੇ ਹਾਂਜੀ ਅੱਛਾ ਜੀ, ਮੇਰਾ ਨਾਮ ਗੁਰਵੀਰ ਸਿੰਘ ਯਾਤਰਾ ਵਾਲਾ ਜੀ। ਮੈਂ ਯਾਤਰਾ ਦੇ ਉੱਤੇ ਕੰਮ ਕਰਦਾ ਔਰ ਹੈਰੀਟੇਜ ਐਂਡ ਟੂਰਿਜ਼ਮ ਦੇ ਉੱਤੇ ਮੇਰਾ ਸਬਜੈਕਟ ਹੈ ਜਿੱਥੇ ਮੈਂ ਕੰਮ ਕਰ ਰਿਹਾ। ਤੇ ਪਾਕਿਸਤਾਨ ਦੇ ਵਿੱਚ ਟੂਰਿਜ਼ਮ ਵਧਾਉਣਾ ਚਾਹੁੰਦੇ ਆ ਔਰ ਚਾਹੁੰਦੇ ਆ ਕਿ ਲੋਕੀ ਜਿਹੜੇ ਨੇ ਵੱਧ ਤੋਂ ਵੱਧ ਪਾਕਿਸਤਾਨ ਦੇ ਚੱਕਰ ਲੈਣ, ਇੱਥੇ ਦਾ ਦੇਸ਼ ਦੇਖਣ ਔਰ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਕੰਮ ਕਰਨ, ਪੰਜਾਬੀ ਵੀਰਾਂ ਦੇ ਨਾਲ ਵੇਖਣ, ਆਸੇ-ਪਾਸੇ ਸਾਰਾ ਕੁਝ ਦੇਖਣ। ਔਰ ਲੈਲਪੁਰ ਮੇਰਾ ਸ਼ਹਿਰ ਹੈ ਔਰ ਲੈਲਪੁਰ ਦੇ ਵਿੱਚ ਚੱਠਾ ਸਾਹਿਬ ਦੇ ਨਾਲ ਆਸੇ-ਪਾਸੇ ਹੋਰ ਦੋਸਤਾਂ ਦੇ ਨਾਲ ਰਲ ਕੇ ਤੇ ਤਾਰੀਖ ਦੇ ਬਾਰੇ, ਇਹਨਾਂ ਦੇ ਅਸੀਂ ਸਟੂਡੈਂਟ ਹਾਂ ਤੇ ਤਾਰੀਖ ਦੇ ਬਾਰੇ ਨਾਲ ਗੱਲਾਂ ਕਰਨਾ ਚਾਹੁੰਦੇ ਆ। ਮੀਡੀਆ ਦੇ ਨਾਲ ਮੇਰਾ ਪਹਿਲਾ ਤਾਲੁਕ ਇਹ ਹੈ ਕਿ ਮੈਂ ਪਾਕਿਸਤਾਨ ਦਾ ਪਹਿਲਾ ਸਿੱਖ ਹਾਂ ਜਿਹੜਾ ਰੇਡੀਓ ਦੇ ਉੱਤੇ ਆਇਆ ਸੀ। ਵਾਹ ਵਾਹ ਵਾਹ। FM ਦੇ ਉੱਤੇ ਤੇ TV ਚੈਨਲ ਦੇ ਨਾਲ ਕੰਮ ਕੀਤਾ, ਐਜ਼ ਐਂਕਰ ਕੰਮ ਕੀਤਾ, ਡਰਾਮਿਆਂ 'ਚ ਕੰਮ ਕੀਤਾ। ਹੁਣ ਸਿਰਫ ਪੋਡਕਾਸਟ ਤਕਰੀਬਨ ਸਟਾਰਟ ਹੋ ਚੁੱਕਿਆ ਹੈ, ਉਹ ਵੇ ਲਹਿੰਦੇ ਪੰਜਾਬ ਤੋਂ ਬੋਲਦਾ ਤੇ ਇਹਦੇ ਨਾਲ ਟਰੈਵਲ ਵਲੌਗ ਕਰਦਾ, ਬਾਈਕਰ ਹਾਂ, ਫਿਰਦਾ ਰਹਿੰਦਾ ਵਾਂ। ਤੇ ਮੇਰੀ ਮਾਂ ਮੈਨੂੰ ਕਿਸੇ ਬਚਪਨ 'ਚ ਕਹਿੰਦੇ ਹੁੰਦੀ ਸੀ ਫਰੰਟਲ ਹੈ, ਤੇ ਮੈਨੂੰ ਹੁਣ ਤੱਕ ਪਤਾ ਲੱਗਦਾ ਕਿ ਬਾਈ ਸਹੀ ਇਹਨੇ ਪਛਾਣ ਲਿਆ। ਸੋ ਬਾਈਕ ਤੇ ਫਿਰਦਾ ਮੇਰਾ ਪੈਸ਼ਨ ਹੈ ਤੇ ਦਿਲ ਕਰਦਾ ਕਿ ਹਰ ਵਕਤ ਮੈਂ ਫਿਰਦਾ ਰਵਾਂ। ਜਦੋਂ ਹਫਤਾ ਕੋ ਨਾ ਫਿਰਾਂ ਤਾਂ ਬਸ ਮੈਨੂੰ ਨਾ ਉਛਕਲ ਹੁੰਦੀ ਹੈ। ਆਪਣਾ YouTube ਦਾ ਚੈਨਲ ਜਿਹੜਾ ਵਾ ਉਸ ਦਾ ਦੋ ਚੈਨਲ ਜੀ, ਇੱਕ ਤਾਂ ਦੇਸ਼ ਦਰਸ਼ਨ ਹੈ ਤੇ ਦੂਜਾ ਯਾਤਰਾ ਵਾਲਾ। ਯਾਤਰਾ ਹਾਂਜੀ ਹੁਣ ਅਸੀਂ ਯਾਤਰਾ ਵਾਲੇ ਦੇ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ ਤੇ ਫਿਰ ਰਹੇ ਹਾਂ ਪੰਜਾਬ ਦੇ ਪਿੰਡ ਫਿਰ ਰਹੇ ਹਾਂ, ਪੰਜਾਬ ਦੇ ਪਿੰਡਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਵਲ ਪਾਣੀ ਲੈ ਨੈਚੁਰਲ ਵੇ ਦੇ ਨਾਲ। ਠੀਕ ਹੋ ਗਿਆ। ਇੱਧਰ ਨੂੰ ਕਰੀ। ਤੇ ਆ ਸਾਡੇ ਜੀ ਚਾਲੂ ਇਹ ਸਾਡੇ ਜੀ ਪੰਜਾਬੀ ਸੁਲੇਖ ਮੇਲਾ ਲੈਲਪੁਰ ਦੇ ਵਿੱਚ ਇੱਕ ਹੀ ਪੰਜਾਬੀ ਦਾ ਪ੍ਰੋਗਰਾਮ ਹੁੰਦਾ ਤੇ ਕਿਆ ਬਾਤ ਆ, ਉਹ ਸਾਲਾਨਾ ਕਰਾਉਂਦੇ ਆ ਜੀ। ਤੌਹੀਦ ਚੱਠਾ ਸਾਹਿਬ ਤੇ ਇੱਕ ਸਾਡੀ ਭੈਣ ਵੀ ਹੈ, ਸਾਡੀ ਭਰਜਾਈ ਆ ਡਾਕਟਰ ਖੌਲਾ ਚੀਮਾ ਸਾਹਿਬ ਆ, ਇਹਨਾਂ ਦੀ ਘਰ ਦੀ ਹੈ ਜੀ।
ਤੇ ਉਹ ਬਹੁਤ ਸਾਡੇ ਜਿੰਨੇ ਵੀ ਪੰਜਾਬੀ ਦੇ ਸਾਡੇ ਹੈ ਨਾ ਜੀ ਬਣਾਉਂਦੇ ਵੀਡੀਓ, ਸਾਰਿਆਂ ਨੂੰ ਬਹੁਤ ਸਪੋਰਟ ਕਰਦੇ ਆ ਦੋਵੇਂ ਜੀ, ਤੇ ਪੰਜਾਬੀ ਵਾਸਤੇ ਬੜੀ ਖਿਦਮਤ ਆ। ਪ੍ਰੋਫੈਸਰ ਸਾਹਿਬ ਆ ਜੀ ਯੂਨੀਵਰਸਿਟੀ GC ਦੇ ਵਿੱਚ, ਤੇ ਅੱਜ ਸਾਡੇ ਕੋਲ ਸਾਡੇ ਧੰਨ ਭਾਗ ਸੀ ਤਸ਼ਰੀਫ ਲੈ ਕੇ ਆਏ ਆ, ਤੇ ਸਰਦਾਰ ਭਰਾਵਾਂ ਦੇ ਨਾਲ ਸਾਡੇ ਪ੍ਰਾਹੁਣੇ ਬਣੇ ਆ ਜੀ ਅੱਜ। ਇਹਨਾਂ ਦਾ ਵੀ ਕਰਾ ਦਿਓ। ਹਾਂਜੀ ਕਰਾਓ ਇਹਨਾਂ ਦਾ ਬਹੁਤ ਇਹਨਾਂ ਦਾ ਸਿਰ ਦਿਖਾ ਦਿਓ ਨੇੜੇ ਕਰਕੇ ਦਿਖਾ ਦਿਓ। ਨਹੀਂ, ਸਿਰ ਤੇ ਉਹਨਾਂ ਦਾ ਸਾਫ਼ ਹੀ ਲੱਗਦਾ ਹੈ। ਸਿਰ ਬੱਚੇ ਤੇ ਆਈ ਫਿਰ ਰਿਹਾ। ਸਿਰ ਮੱਥਾ ਇੱਕੋ ਹੀ ਹੋਇਆ ਹੈ। ਹਾਂਜੀ ਸਿਰ ਮੱਥਾ ਇੱਕ ਆ ਜੀ ਬਸ। ਟਿੱਬਾ ਟੋਇਆ ਇੱਕ ਬਰਾਬਰ ਇਹ ਆ ਜਾਂਦਾ ਪਰ ਸਾਨੂੰ ਇਹਨਾਂ ਦਾ ਤੁਹਾਡਾ ਰਹਿਣ ਸਹਿਣ ਕਿੱਦਾਂ ਦੀ ਗੱਲਬਾਤ, ਫਾਰਮਲ ਗੱਲਬਾਤ ਕੀ ਹੈ? ਮੈਨੂੰ ਪੁੱਛਦਾ ਸੀ ਵਿਆਹ ਦੇ ਵਿੱਚ ਕੀ ਹੈ ਤੇ ਗੁਗੇਰਾ ਬਰਾੜ ਤੇ ਪੈਣਾ ਨੇ ਤੇ ਕਹਿੰਦਾ ਗੁਗੇਰਾ ਰਹਿਮਤ ਨੂੰ ਖਰਾ ਲਾਇਆ ਹੀ ਆ। ਮੈਂ ਕਿਹਾ ਬਿਲਕੁਲ ਇਹਨਾਂ ਦਾ ਤੇ ਫਿਰ ਗੋਇਲ ਸਾਹਿਬ ਦਾ ਤੇ ਮੈਂ ਕਿਹਾ ਭਾਈ ਥੈਂਕ ਯੂ, ਬਹੁਤ ਵਧੀਆ। ਮੈਂ ਕਿਹਾ ਮੈਂ ਸਰਾਊਂਡਿੰਗ ਵੀ ਲੈ ਲਾਂ। ਉਹਨੇ ਸਰਾਊਂਡਿੰਗ ਨੇ ਲੈ ਲਈ। ਗੱਲ ਠੁੱਕ ਤਾਂ ਵੱਜਦੀ ਹੈ ਵੀ ਜੇ ਤੁਸੀਂ ਉਹ ਗੱਲ ਨੂੰ ਜੋੜਨ ਦਾ ਵੱਲ ਰੱਖਦੇ ਹੋ। ਹਾਂ ਇਹ ਫਿਰ ਸਾਡੇ ਕਹਿ ਲਓ ਵੀ ਨਾ ਜਿਹੜੇ ਇੱਥੇ ਇਹ ਸਾਡਾ ਰਾਵੀ ਦਾ ਵੱਜਦਾ ਹਾਂ ਇਲਾਕਾ, ਅੱਛਾ ਜੀ। ਤੇ ਗੱਲ ਜਿਹੜੀ ਸੁਣਾਣੀ ਹੈ ਨਾ ਰਾਵੀ ਤੋਂ ਅੱਗੇ ਖਤਮ ਆ। ਹਾਂ ਹਾਂਜੀ ਸਿਆਣੇ ਤਾਂ ਕਹਿੰਦੇ ਹੁੰਦੇ ਸੀਗੀ ਵੀ ਰਾਵੀ ਰਾਸ਼ਕਾਂ ਦੀ ਚਨਾ ਆਸ਼ਕਾਂ ਦਾ। ਹਾਂ ਆਸ਼ਕ ਸਾਦੇ ਹੀ ਗੱਲ ਵਾਲੇ ਬੰਦੇ ਨੂੰ, ਲਾਈ ਬੰਦੇ ਨੂੰ, ਜਿਹੜਾ ਝੇੜੇ ਚੱਪੇ ਭੰਨਦਾ ਹੋਵੇ, ਤੇ ਉਹ ਤਾਂ ਰਾਸ਼ਕਾਂ ਦਾ ਸਾਦੇ। ਇਸ਼ਕ ਦੇ ਨੇੜੇ ਨਹੀਂ ਜਾਂਦੇ, ਇਸ਼ਕ ਦੇ ਨੇੜੇ ਨਹੀਂ ਜਾਂਦੇ ਸਿਆਣੇ ਆ ਡਾਂਗਾ ਹੀ ਘਾਟੇ ਦਾ ਤਾਂ ਚਨਾ ਦੇ ਝੇੜੇ ਵੀ ਨਾ ਰਾਵੀ ਤੇ ਭੰਨਦੇ ਰਹੇ ਬੰਦੇ। ਅੱਛਾ ਹਾਂਜੀ ਇੰਨੇ ਸਿਆਣੇ ਤੇ ਗੱਲ ਚੋਂ ਗੱਲ ਲੱਭਣ ਵਾਲੇ, ਗੱਲਾਂ ਚੋਂ ਹੀ ਸੁਣ ਕੇ ਕੂੜੇ ਸੱਚੇ ਕਰਨਾ। ਸਾਡੇ ਇੱਥੇ ਉਂਗਲੀਆਂ ਤੇ ਮੈਂ ਗਿਣ ਨਹੀਂ ਸਕਦਾ ਇੰਨੇ ਬੰਦੇ ਸੀਗੇ ਨਾਮੀਨੇਟ ਜਿਨ੍ਹਾਂ ਨੂੰ ਅਦਾਲਤ ਨੇ ਡਿਗਰੀ ਦਈ ਹੋਈ ਸੀ। ਅੱਛਾ ਗੱਲਾਂ ਕਰਕੇ ਹਾਂ ਉਹ ਜਿਹੜਾ ਫੈਸਲਾ ਕਰਨਾ ਨਾ ਤੁਹਾਡਾ ਤੇ ਚੱਕਾ ਜਿਸ ਨਾਲ ਸਾਡਾ ਆਨਰੇਰੀ ਰੌਲਾ ਬਣ ਮੈਜਿਸਟ੍ਰੇਟ ਗਿਆ। ਹੁੰਦੇ ਆ। ਤੁਸੀਂ ਲਾਈ ਕੋ ਚਲੇ ਗਏ, ਉਹ ਲਾਈ ਨੇ ਸੁਣ ਕੇ ਜੇ ਫੈਸਲਾ ਤੁਹਾਡੇ ਹੱਕ 'ਚ ਕਰਤਾ ਨਾ, ਤੁਸੀਂ ਅਦਾਲਤ ਵੀ ਜਾ ਕੇ ਨਹੀਂ ਉਹਨੂੰ ਕਰ ਸਕਦੇ ਕੇਸ। ਉਹਨੇ ਲਾਈ ਨੇ ਡਿਗਰੀ ਕਰਤੀ, ਡਿਗਰੀ ਮਿਲੀ ਹੋਈ ਸੀ ਤੇ ਬਹੁਤ ਤਨਾਅ ਬੰਦੇ ਸੀ। ਸਾਡੇ ਇੱਥੇ ਦੀ ਇੱਕ ਉਹ ਬੰਦਾ ਪੂਰਾ ਹੋ ਗਿਆ, ਉਹਦੀ ਗੱਲ ਮਸ਼ਹੂਰ ਆ ਬਈ ਕਿਸੇ ਬੰਦੇ ਦੀ ਚੋਰੀ ਹੋ ਗਈ, ਉਹਨੂੰ ਚੋਰ ਤੇ ਸ਼ੱਕ ਸੀ ਵੀ ਫਲਾਣਾ ਬੰਦਾ ਨਾ ਚੋਰ ਆ, ਮੇਰਾ ਕਿਸੇ ਬੰਦੇ ਤੇ ਸ਼ੱਕ ਸੀ। ਤੇ ਉਹਨੇ ਆਇਆ ਲਾਈ ਕੋ ਵੀ ਯਾਰ ਮੇਰਾ ਨਾ ਉਹ ਫੈਸਲਾ ਕਰੋ ਵੀ ਮੈਨੂੰ ਉਹ ਚੋਰ ਲੱਗਦਾ ਮੇਰਾ। ਉਹਨੇ ਕਹਿੰਦਾ ਤੁਸੀਂ ਅਗਲੇ ਜੁਮਾ ਪੜ੍ਹ ਕੇ ਤੇ ਉਹ ਤੂੰ ਉਹਨੂੰ ਚੋਰ ਨੂੰ ਲੈ ਕੇ ਨਾ ਤੇ ਮੇਰੇ ਡੇਰੇ 'ਚ ਇਕੱਠੇ ਵੜਨਾ। ਉਹ ਕਹਿੰਦਾ ਠੀਕ ਆ। ਤੇ ਉਹ ਜਦੋਂ ਜੁਮਾ ਆਇਆ ਤੇ ਉਹ ਹੁਣ ਸਾਧ ਤੇ ਚੋਰ ਉਹ ਹੁਣ ਇਕੱਠੇ ਡੇਰੇ 'ਚ ਵੜੇ। ਉਹ ਇਦਾਂ ਕਰਕੇ ਚੌਧਰੀ ਬੈਠਾ ਸੀ ਤੇ ਹੁੱਕਾ ਉਹਨੇ ਥੋੜਾ ਜਿਹਾ ਪਾਸੇ ਰੱਖਿਆ ਸੀ। ਜਦੋਂ ਇਕੱਠੇ ਵੜੇ ਨਾ ਤੇ ਉਹਨੇ ਸੱਦ ਮਾਰੀ, ਕਹਿੰਦਾ ਬਾ ਹੁੱਕਾ ਤਾਂ ਫੜਾਇਓ, ਨਾ ਨਹੀਂ ਲਿਆ ਉਹਨੇ ਵੀ ਕਿਹੜੇ ਨੂੰ ਕਿਹਾ। ਉਹ ਰਲ ਕੇ ਦੋਵੇਂ ਆ ਰਹੇ ਸੀ ਤੇ ਉਹਨੇ ਸੱਦ ਮਾਰੀ ਵੀ ਆ ਹੁੱਕਾ ਤਾਂ ਚੱਕੀ। ਉਹਨਾਂ ਵਿੱਚੋਂ ਇੱਕ ਬੰਦਾ ਭੱਜ ਕੇ ਜਾ ਕੇ ਹੁੱਕਾ ਚੱਕ ਲਿਆ। ਜਦੋਂ ਹੁੱਕਾ ਚੱਕ ਕੇ ਲਿਆ ਕੇ ਬੈਠਾ ਤਾਂ ਉਹਨੇ ਗੱਲ ਸੁਣੇ ਬਗੈਰ ਕਹਿਤਾ, ਉਹਨੇ ਕਿਹਾ ਤੂੰ ਚੋਰ। ਉਹਨੇ ਕਿਹਾ ਤੂੰ ਚੋਰ ਆ, ਤੂੰ ਮੈਨੂੰ ਰਾਜੀ ਕਰਨ ਤੇ ਆ। ਤੂੰ ਮੈਨੂੰ ਰਾਜੀ ਕਰਨ ਵਾਸਤੇ ਭੱਜ ਕੇ ਗਿਆ ਹੁੱਕਾ ਚ। ਜੇ ਤੂੰ ਹੁੰਦਾ ਚੋਰ ਨਾ ਹੁੰਦਾ ਤੂੰ ਕਹਿਣਾ ਸੀਗਾ ਅਸੀਂ ਪਰੌਣੇ ਆ, ਸਾਨੂੰ ਚੋਰੀ ਨੇ ਕਿਉਂ ਕਿਹਾ ਹੁੱਕੇ ਦਾ, ਤੂੰ ਚੱਕਣਾ ਹੀ ਨਹੀਂ ਸੀ। ਪਰੌਣਿਆਂ ਤੋਂ ਕੋਈ ਹੁੱਕਾ ਚਕਾਂਦਾ, ਤੂੰ ਮੈਨੂੰ ਰਾਜੀ ਕਰਨ ਵਾਸਤੇ ਭੱਜ ਕੇ ਗਿਆ ਵੀ ਚੋਰੀ ਰਿਆਇਤ ਕਰੂਗਾ। ਇਹਨੇ ਦਨਾ ਬੰਦੇ ਸਾਡੇ ਰਾਵੀ ਤੇ। ਤੇ ਉਹ ਦੂਏ ਪਾਸੇ ਨੂੰ ਦੇਖ ਲੈ ਫਿਰ ਕਹਿੰਦੇ ਆ ਵੀ ਇੰਨੇ ਵਾਲ ਰਾਵੀ ਜਿਹੇ ਨਹੀਂ ਜਿੰਨੀ ਇਹਨੇ ਬੰਦਿਆਂ 'ਚ। ਰਾਵੀ ਸਿੱਧਾ ਨਹੀਂ ਚੱਲਦਾ ਹੈ, ਦੂਏ ਪਾਸੇ ਵੀ ਪੂਰੇ ਆ ਫਿਰ। ਅੱਛਾ ਜੀ। ਹਾਂਜੀ ਨਹੀਂ ਫਿਰ ਜਿਹੜਾ ਰਾਵੀ ਗੰਦ ਪੈ ਗਿਆ ਹੁਣ ਬੰਦਿਆਂ 'ਚ ਵੀ ਪੈ ਗਿਆ ਜੀ। ਇਦਾਂ ਹੀ ਕਹਿ ਲਓ ਵੀ ਜਿੱਦਾਂ ਸਾਡੇ ਬਜ਼ੁਰਗ ਖੜੇ ਹੋਏ ਸੀ। ਹਾਂ ਹਾਂ ਇਹ ਗੱਲ ਠੀਕ ਆ। ਨਹੀਂ, ਜਿੱਦਾਂ ਸਾਡੇ ਬਜ਼ੁਰਗ ਅੰਗਰੇਜ਼ ਅੱਗੇ ਖੜੇ ਹੋਏ ਸੀ, ਜ਼ਾਲਮਾਂ ਅੱਗੇ ਖੜੇ ਹੋਏ ਸੀ, ਉਦਾਂ ਸਾਥੋਂ ਖਲੋ ਨਹੀਂ ਹੈ। ਸਾਥੋਂ ਆਪਣਾ ਹੱਕ ਨਹੀਂ ਮੰਗ ਹੋਇਆ, ਖਲੋਣਾ ਤਾਂ ਦੂਰ ਦੀ ਗੱਲ। ਜਿਹੜੀ ਧਰਤੀ ਤੇ ਇਸ ਟਾਈਮ ਤੁਸੀਂ ਬੈਠੇ ਆ ਨਾ ਜੀ, ਇਹ ਦੁੱਲੇ ਦੀ ਬਾਰ, ਇਹ ਰਾਏ ਅਹਿਮਦ ਖਾਨ ਖਰਲ ਦੀ ਬਾਰ ਹੈ। ਹਾਂਜੀ ਇਹ ਲੁਕਮਾਨ ਜੋਈਏ ਦੀ ਬਾਰ ਹੈ, ਮੋਖਾ ਵਹਿਣੀਵਾਲ ਦੀ ਬਾਰ ਹੈ, ਇਹ ਬਾਲਕੇ ਵੱਟੂ ਦੀ ਬਾਰ ਆ। ਇਹ ਉਹ ਬੰਦੇ ਆ ਜਿਹੜੇ ਅੰਗਰੇਜ਼ ਨਾਲ ਮੱਥਾ ਲਾਇਆ ਸੀ, ਜਿਨ੍ਹਾਂ ਨੇ ਬਰਕੱਲੇ ਨੂੰ ਇੱਥੇ ਵੱਢਿਆ ਸੀ। ਉਹ ਥਾਂ ਵੀ ਹੈ ਅੱਛਾ ਹਾਂ, ਚੱਠਾ ਸਾਹਿਬ ਨੂੰ ਪਤਾ, ਗੁਗੇਰਾ ਇੱਥੇ ਵੱਢਿਆ ਸੀ। ਤੇ ਉਹਨਾਂ ਬੰਦਿਆਂ ਦੀ ਬਾਰ ਆ ਇਹ। ਤੇ ਅੱਜ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ, ਅਸੀਂ ਇੱਕ ਲਫ਼ਜ਼ ਵੀ ਨਹੀਂ ਬੋਲ ਰਹੇ। ਤੇ ਤੁਸੀਂ ਗੱਲ ਠੀਕ ਕਰੀਏ ਫਿਰ ਸਾਡਾ ਹਾਲ ਵੀ ਰਾਵੀ ਵਾਲਾ ਹੀ ਹੋ ਗਿਆ।
ਕਿਉਂਕਿ ਮਤਲਬ ਕਿ ਜਿਵੇਂ ਨਾ ਪਰ ਇੱਕ ਚੀਜ਼ ਮੈਨੂੰ ਲੱਗੀ ਹੈ ਕਿ ਜਿਹੜਾ ਤੁਸੀਂ ਕੁਝ ਵੀ ਚਾਹੇ ਹਿਊਮਰ ਹੈ ਇੱਥੋਂ ਸੁਸਾਇਟੀ ਦੇ ਵਿੱਚ, ਪਰ ਉਹਦੇ 'ਚ ਕਿਤੇ ਨਾ ਕਿਤੇ ਪੋਲੀਟੀਕਲ ਕਟਾਕਸ਼ ਵੀ ਹੈਗਾ। ਉਹ ਇਹ ਨਹੀਂ ਹੈਗਾ ਵੀ ਬਿਲਕੁਲ ਹਿਊਮਰ ਹੀ ਹੈ ਇਕੱਲਾ, ਵੀ ਜਿਵੇਂ ਸਾਡੀਆਂ ਫਿਲਮਾਂ ਬਣਦੀਆਂ ਨੇ ਨਾ, ਉਹਦੇ ਵਿੱਚ ਫਿਲਮਾਂ ਦੇ ਵਿੱਚ ਜਿਹੜਾ ਹਿਊਮਰ ਹੁੰਦਾ ਉਹਦੇ ਵਿੱਚ ਨਾ ਕੋਈ ਸਿਆਸੀ ਕਟਾਕਸ਼ ਜ਼ਿਆਦਾ ਨਹੀਂ ਹੁੰਦਾ, ਉਹ ਬਸ ਇੱਕ ਮੈਂ ਵੀ ਹਸਾਉਣ ਨੂੰ ਹੀ ਹੁੰਦਾ ਮਤਲਬ ਕਿ। ਪਰ ਮੈਨੂੰ ਇੱਧਰ ਲੱਗਿਆ ਵੀ ਤੁਸੀਂ ਜਿਵੇਂ ਮਹਿੰਗਾਈ ਦਾ ਐਂਗਲ ਵੀ ਜਾਂ ਕੋਈ ਹੋਰ ਐਂਗਲ ਜਿਹੜੇ ਸਮਾਜਿਕ ਲੈਵਲ 'ਤੇ ਉਹ ਫਿਰ ਤੁਸੀਂ ਸੋਚ ਕੇ ਚੱਕਦੇ ਹੋ, ਜਾਂ ਇੱਥੇ ਸੁਸਾਇਟੀ 'ਚ ਹੀ ਇੱਦਾਂ ਵੀ ਮੰਨ ਲਓ ਕਟਾਕਸ਼ ਜਿਹੜੇ ਨੇ ਥੋੜ੍ਹੇ ਜਿਹੇ ਸਿਆਸੀ ਟੇਸਟ ਦੇ ਹੁੰਦੇ ਆ? ਤੁਹਾਡੀ ਗੱਲ ਦੀ ਮੈਨੂੰ ਪੂਰੀ ਸਮਝ ਨਹੀਂ, ਨਹੀਂ ਇਹਦਾ ਆਈ। ਮਤਲਬ ਇਹ ਆ ਵੀ ਮਕਸਦ ਆ ਪਿੱਛੇ ਨਾ ਕੋਈ ਹਾਂ, ਸਾਡੇ ਕਰਨ ਇੱਥੇ ਦਾ ਹੈਗਾ ਮਜ਼ਾ। ਇੱਥੇ ਜਿਹੜੇ ਦੁੱਖ ਦੱਸਦੇ ਆ ਨਾ ਅਸੀਂ ਵੀਡੀਓ 'ਚ, ਉਹ ਦੁੱਖ ਹੈਗੇ ਆ ਇੱਥੇ। ਅੱਛਾ। ਹਾਂਜੀ, ਹੁਣ ਧੀਆਂ ਦੇ ਰਿਸ਼ਤੇ ਤੇ ਮੈਂ ਗੱਲ ਕੀਤੀ ਸੀ, ਉਹ ਦੁੱਖ ਇੱਥੇ ਹੈਗਾ। ਉਹ ਉਮਰਾਂ ਹੋ ਗਈਆਂ ਬਹੁਤੀਆਂ ਤੇ ਉਹ ਰਿਸ਼ਤੇ ਨਹੀਂ ਹੋ ਰਹੇ ਹਨ। ਇਹ ਇਸ ਟਾਈਮ ਸਾਰਿਆਂ ਤੋਂ ਵੱਡਾ ਦੁੱਖ ਆ। ਆਪਣਿਆਂ ਦੇ ਵਿੱਚ ਕਰਨਾ ਨਹੀਂ ਤੇ ਉਹ ਬੜ ਛੇਤੀ ਹੱਥੀ ਨਹੀਂ ਆਉਂਦੇ, ਫਿਰ ਲੱਭਣਾ ਆਪਣੇ ਤੋਂ ਤਕੜਾ, ਤੇ ਉਹ ਬੜੀਆਂ ਮੁਸੀਬਤਾਂ ਇੱਥੇ। ਫਿਰ ਸਾਡੇ ਹੋਰ ਬੜਾ ਇੱਥੇ ਯੱਬ ਪੈ ਗਿਆ ਵੀ ਕਿਸੇ ਨੇ ਰਿਸ਼ਤਾ ਕਰਨਾ ਨਾ, ਉਹ 8-8 10-10 ਜਣੇ ਦੇਖਣ ਆ ਜਾਂਦੇ। ਦੇਖਣ ਆਏ, ਰੋਟੀ ਖਾਧੀ, 8ਵੇਂ ਦਿਨ ਜਵਾਬ ਦੇ ਦਿੱਤਾ ਜੀ ਸਾਡੇ ਪਾਸ ਨੇ। ਉਹ ਇਹ ਥੋੜਾ ਜ਼ੁਲਮ ਆ। ਜਿਹੜੀ ਇਹ ਗੱਲ ਕਰ ਰਹੇ ਆ ਨਾ ਵੀ ਸਾਡੇ ਮਖੌਲ ਬਰਾਏ ਮਖੌਲ ਨਹੀਂ ਹੈ, ਮਜ਼ਾਕ ਬਰਾਏ ਮਜ਼ਾਕ ਨਹੀਂ ਹੈ। ਮਜ਼ਾਕ ਜਿਹੜਾ ਵਾ ਨਾ ਜ਼ਿੰਦਗੀ ਤੋਂ ਰਿਲੇਟ ਕਰਦਾ ਵਾ ਹੈ। ਉਹ ਸਾਡੇ ਜਿਹੜੇ ਸਟੇਜ ਡਰਾਮੇ ਆ ਨਾ ਜਿਨ੍ਹਾਂ ਨੇ ਸਾਨੂੰ ਥੱਲੇ ਲਾਇਆ ਵਾ, ਪੂਰੀ ਫਿਲਮ ਇਹ ਮਜ਼ਾਕ ਉੱਥੇ ਹੀ ਆ। ਮਜ਼ਾਕ ਨਾਲ ਮਜ਼ਾਕ ਇੱਥੇ ਜਿਹੜਾ ਨਾ ਮਜ਼ਾਕ ਉਹ ਜ਼ਿੰਦਗੀ ਨੂੰ ਯਾਨੀ ਕਿ ਹਲਕੇ ਪਰਾਏ ਚ ਬਿਆਨ ਕਰਨੇ ਦਾ ਜਿਹੜਾ ਵਾ ਨਾ ਉਹ ਹੈ। ਜਿਹੜੇ ਮਤਲਬ ਕਿ ਪੇਚੀਦਾ ਮਸਲੇ ਨੇ ਉਹਨੂੰ ਬੜੇ ਢੰਗ ਨਾਲ ਲਾਈਟ ਟੋਨ ਚ ਨਾ, ਭਾਰੀ ਟੋਨ ਵਿੱਚ ਕਰੋ ਅਗਲਾ ਸਿਰ ਪਾੜ ਦਿੰਦਾ। ਅੰਜਲ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਰਿਸ਼ਤਿਆਂ ਦੀ, ਇਹਦੀ ਬਹੁਤੀ ਵਜ੍ਹਾ ਇਹ ਤੇ ਨਹੀਂ ਕਿ ਬਰਾਦਰੀ ਤੋਂ ਬਾਹਰ ਨਹੀਂ ਜਾ ਰਹੇ ਲੋਕ, ਨਹੀਂ ਜਾ ਰਹੇ ਨੇ ਉਹ। ਜਿਨ੍ਹਾਂ ਨੇ ਤਾਂ ਬਰਾਦਰੀ ਤੋਂ ਬਾਹਰ ਜਾਣਾ ਨਾ, ਉਹਨਾਂ ਨੂੰ ਨਹੀਂ ਆਪਾਂ ਹੁਣ ਰੋਕ ਸਕਦੇ, ਉਹ ਜਾਣਾ ਹੀ ਜਾਣਾ। ਅੱਗੇ ਤਾਂ ਅਸੀਂ ਜ਼ਿਲ੍ਹੇ ਤੋਂ ਬਾਹਰ ਨਹੀਂ ਜਾਂਦੇ ਸੀ, ਸਾਡਾ ਅੰਬਾਲਾ ਦਾ ਜ਼ਿਲ੍ਹਾ, ਤੇ ਅਸੀਂ ਅੰਬਾਲਿਆਂ 'ਚ ਹੀ ਕਰਨਾ ਸੀ, ਅੰਬਾਲੀਏ ਲੱਭਣੇ। ਸਾਡੇ ਇੱਥੇ ਮੁੰਡਾ ਵਿਆਹਣ ਲੱਗੇ ਤੇ ਰਿਸ਼ਤਾ ਲੱਭਦੇ ਫਿਰਦੇ, ਅੱਗੋਂ ਸਤਾਨੀ ਲੱਭੀ, ਸਤਾਨੀ ਵੀ ਚੰਗੀ ਭਲੀ, ਉਹ ਪਤਾ ਲੱਗਿਆ ਹੁਸ਼ਿਆਰਪੁਰ ਦੀ। ਆਖੇ ਨਹੀਂ ਜੀ ਅਸੀਂ ਅੰਬਾਲਿਆਂ 'ਚ ਹੀ ਕਰਨਾ, ਕਰੇ ਹੀ ਨਹੀਂ ਰਿਸ਼ਤਾ। ਸਾਰੇ ਉਹ ਬਾਬੇ ਨੂੰ ਸਮਝਾਉਣ ਵਾਲੇ, ਬਾਬਾ ਮੁੰਡਾ ਵਿਆਹਲਾ, ਸਤਾਨੀ ਕਿਤੇ ਲੱਭਦੀ। ਬਹੁਤੇ ਫਿਲਟਰ ਲਾ ਛੜੇ ਹੋਏ ਨੇ। ਬਲਕਿ ਜਿਹੜੇ ਅੰਬਾਲੀਆਂ ਦਾ ਤਾਂ ਕੁਝ ਥੋੜਾ ਜਿਹਾ ਹੈ ਇੱਥੇ, ਜਲੰਧਰੀਆਂ ਨਾ ਜਾਂ ਲੁਧਿਆਣੀਆਂ ਜਾਂ ਜਿਹੜੇ ਕਰਨਾਲ ਵਾਲੇ ਆ ਨਾ, ਉਹ ਤਾਂ ਰਾਜਪੂਤ ਹੀ ਨਹੀਂ ਮੰਨਦੇ ਆ ਸਾਨੂੰ ਲੁਧਿਆਣੀਆਂ ਨੂੰ। ਉਹ ਤਾਂ ਮੰਨਦੇ ਹੀ ਹਾਂ, ਉਹ ਕਹਿੰਦੇ ਵੀ ਹੈ ਹੀ ਨਹੀਂ ਸੀ ਲੁਧਿਆਣੇ ਤੇ ਜਿਹੜਾ ਉਹ ਪੰਜਾਬੀ ਸਪੀਕਿੰਗ, ਉਹਨਾਂ ਦੇ ਖਿਆਲ ਵਿੱਚ ਤਾਂ ਜਿਹੜਾ ਵਾ ਨਾ ਉਹ ਹਰਿਆਣੇ ਵਾਲਾ ਵੀ ਉੱਥੇ ਹੀ ਰਾਜਪੂਤਾਨਾ ਹੈ, ਬਾਕੀ ਨਹੀਂ ਕੋਈ ਨਹੀਂ। ਉਹ ਕਰੋ ਮੋਬਾਈਲ ਲਿਆ ਤੇ ਫਿਰ ਇਹ ਆਪਣੇ ਆਪ ਹੀ ਤੁਹਾਡੇ 'ਚ ਮਤਲਬ ਕਿ ਜਿਵੇਂ ਆਲੇ ਦੁਆਲੇ ਪਹਿਲਾਂ ਛੋਟੇ ਸੀ, ਉਦੋਂ ਵੀ ਛੋਟੇ ਲੈਵਲ ਤੇ ਵੀ ਆਪਣਾ ਕਰਦੇ ਸੀ ਮੁੰਡਿਆਂ ਨਾਲ ਜਾਂ ਜਿੱਦਾਂ ਵੀ, ਕਿਉਂਕਿ ਇੱਕਦਮ ਤਾਂ ਡਿਵੈਲਪ ਨਹੀਂ ਹੁੰਦਾ ਸਾਰਾ ਕੁਝ। ਨਹੀਂ, ਸਾਡੇ ਨਾ ਜੀ ਇੱਥੇ ਜਿੱਦਾਂ ਲੁਹਾਰ ਦਾ ਮੁੰਡਾ ਲੁਹਾਰ ਦੇ ਲਾਗੇ ਬਹਿੰਦਾ ਨਾ, ਤੇ ਉਹ ਫਿਰ ਲੁਹਾਰ ਹੀ ਬਣਦਾ, ਉਹ ਕਾਰੀਗਰ ਬਣ ਜਾਂਦਾ ਕੋਈ ਵੀ ਕੰਮ ਸਿੱਖਣ ਵਾਸਤੇ। ਜਿਹੜੇ ਸਾਡੇ ਮੁੰਡੇ ਸਾਥ 'ਚ ਬਹਿਣਗੇ ਨਾ, ਸਾਡੇ ਇੱਥੇ ਮੈਂ ਇੱਕ ਨਹੀਂ, ਇੱਥੇ ਮੈਂ ਮਸ਼ਹੂਰ ਹੋ ਗਿਆ, ਵੱਖਰੀ ਗੱਲ। ਮੇਰੇ ਤੋਂ ਸੋਹਣਾ ਬੋਲਣ ਵਾਲੇ, ਮੇਰੇ ਤੋਂ ਸੋਹਣੀ ਗੱਲ ਬਣਾਉਣ ਵਾਲੇ, ਗੱਲ ਸੁਣਾਉਣ ਵਾਲੇ ਹਜ਼ਾਰਾਂ ਸਾਡੇ ਪਿੰਡ 'ਚੋਂ ਨਿਕਲੇ ਆਣਗੇ। ਜਿਹੜੇ ਸੱਥਾਂ ਦੇ ਵਿੱਚ ਬਹਿ ਕੇ ਪਲੇ ਆ, ਜਿਨ੍ਹਾਂ ਨੇ ਬਜ਼ੁਰਗਾਂ ਦੀ ਗੱਲ ਕਰਨੀ ਦੇਖੀ, ਜਿਨ੍ਹਾਂ ਨੇ ਸੁਣੀ, ਬੈਠੇ ਆ ਨਾ ਬਜ਼ੁਰਗਾਂ 'ਚ, ਕਿਵੇਂ ਉਹ ਗੱਲ ਕਰਦੇ ਸੀ ਤੇ ਉਹ ਕਿਵੇਂ ਅਗਲੇ ਨੂੰ ਚੋਭ ਦੇਣੀ ਤੇ ਕਿਵੇਂ ਅਗਲੇ ਨੂੰ ਸਮਝਾਉਣਾ। ਹੁਣ ਤਾਂ ਸਮਝਾਉਂਦੇ ਹੋਈ ਲੜ ਪੈਂਦੇ ਆ, ਕਿਉਂ ਸਮਝਾਉਣਾ ਹੀ ਨਹੀਂ ਆਉਂਦਾ ਕਿਸੇ ਨੂੰ। ਉਹ ਅੱਗੇ ਗੱਲ ਇਦਾਂ ਸਮਝਾਉਂਦੇ ਸੀ। ਹਾਂਜੀ ਕਰੋ। ਉਹ ਸਾਹਮਣੇ ਡੇਰਾ ਨਜ਼ਰ ਆ ਰਿਹਾ ਨਾ, ਹਾਂ, ਇਹ ਉਹ ਮੇਰੇ ਅੰਜਮ ਦੇ ਤਾਏ ਦਾ ਡੇਰਾ ਵਾ। ਹਾਂ, ਤੇ ਜਿੰਨੀ ਗੱਲ ਉਹ ਕਰਦੇ ਆ ਨਾ ਦਲਾਇਲ ਨਾਲ, ਤੇ ਵੈਸੇ ਜਿਹੜਾ ਵਾ ਕਿਉਂਕਿ ਇਹ ਵੀ ਉਹਨਾਂ ਦੇ ਹੀ ਜਾਨਸ਼ੀਨ ਜਿਹੜਾ। ਬੁਲਾ ਲਓ ਯਾਰ, ਬੁਲਾ ਲਓ, ਛੋਟਾ ਹੀ ਅੰਕਲ ਪਤਾ। ਤੇ ਤੁਹਾਨੂੰ ਲੱਗਦਾ ਅਸੀਂ ਤਾਂ ਸੁਣੀ ਦਾ ਨਾ, ਕਿਉਂਕਿ ਅਕਸਰ ਅਸੀਂ ਦੇਖੀਦਾ ਵੀ ਜਿਹੜਾ ਬੰਦਾ ਵੀ ਥੋੜੀ ਲਾਈਟਰ ਵੇਅ 'ਚ ਗੱਲ ਤਾਇਆ ਜੀ ਬੈਠ ਜਾਵੇ, ਇੱਕੋ ਮੰਜੇ ਤੇ ਬੈਠੇ ਸੋਹਣੇ ਲੱਗੋਗੇ। ਇੱਥੇ ਆ ਜਾਓ। ਆ ਜਾਓ। ਹੁਣ ਮੇਰੇ ਕੋਲ ਮੈਨੂੰ ਇੱਧਰ ਬਿਠਾ ਦਿੱਤਾ। ਠੀਕ ਹੈ ਜੀ। ਤੇ ਬਾਕੀ ਅਸੀਂ ਆਏ ਆ ਜੀ ਦੇਖਣ ਵਾਸਤੇ, ਸਾਡੇ ਬਜ਼ੁਰਗਾਂ ਦਾ ਇੱਧਰ ਪਿੰਡ ਸੀਗਾ ਜੀ ਗੁਜਰਾਂਵਾਲੇ ਦੇ ਵਿੱਚ, ਤੇ ਅਸੀਂ ਉਹ ਵੀ ਦੇਖਣ ਆਏ ਸੀ, ਬਾਕੀ ਲਾਹੌਰ ਵੇਖਣ ਆਏ ਸੀ, ਤੁਹਾਨੂੰ ਮਿਲਣ ਆਏ ਆ। ਮਿਹਰਬਾਨੀ। ਪਹਿਲੀ ਵਾਰ ਦੇਖ ਰਹੇ ਆ ਸਾਰਾ, ਇੱਥੇ ਸੁਣਦੇ ਰਹੇ ਆ ਵੀਡੀਓਜ਼ ਦੇ ਵਿੱਚ ਸਾਰਾ ਕੁਝ ਹੈ।
ਸਾਡੇ ਦਿਮਾਗ 'ਚ ਵੀ ਉਹੀ ਕੁਝ ਚੱਲਦਾ ਜਦੋਂ ਅਸੀਂ ਇੱਦਾਂ ਸੁਣਦੇ ਆ ਹਨਾ। ਫਿਰ ਇਹ ਹੁੰਦੀ ਤਾਂ ਵੀ ਜਾ ਕੇ ਦੇਖੀਏ ਤੇ ਬਸ ਉਸੇ ਅਮਲ 'ਚ ਆਏ ਆ ਜੀ ਤੇ ਵਧੀਆ ਲੱਗਦਾ ਜੀ। ਇਹਨਾਂ ਦੀਆਂ ਜੋ ਗੱਲਾਂ ਨੇ, ਤੁਹਾਡੀਆਂ ਜੋ ਗੱਲਾਂ ਹੁਣ ਤੁਸੀਂ ਜੋ ਵੀ ਗੱਲਾਂ ਕੀਤੀ, ਮੈਨੂੰ ਲੱਗਦਾ ਕਿ ਪਤਾ ਨਹੀਂ ਸਾਡੇ ਉੱਥੇ ਜ਼ਿਆਦਾ ਹੁਣ ਲੋਕੀ ਸ਼ਹਿਰੀਕਰਨ ਵੀ ਹੋ ਗਿਆ, ਇੱਥੇ ਵੀ ਹੋ ਰਿਹਾ ਖੈਰ ਕੋਈ ਫਨੋਮਨ, ਪਰ ਫਿਰ ਵੀ ਮੈਨੂੰ ਲੱਗਿਆ ਇਹ ਇੱਥੇ ਲੋਕ ਥੋੜੇ ਜਿਹੇ ਰੀਅਲ ਲਾਈਫ ਦੇ ਤਜਰਬਿਆਂ ਦੇ ਵਾਧੇ ਜਿਹੜੇ ਨੇ। ਇਹ ਜਿਹੜਾ ਗੁਜਰਾਲੇ ਕਿਹੜੀ ਜਗ੍ਹਾ ਸੀ? ਸਾਡਾ ਪਿੰਡ ਇਹ ਰੜਿਆਲਾ ਹੈ ਜੀ। ਇਹ ਰੜਿਆਲਾ ਪਿੰਡ ਨਾਲ ਹੀ ਪੈਂਦਾ ਜੀ, ਰਾਹ ਵਾਲੀ ਦੇ ਕੋਲ। ਹਾਂਜੀ ਨਾਲੇ ਜਿਹੜਾ ਪਿਛੋਕੜ ਹੈ ਤੁਹਾਨੂੰ ਪਤਾ ਹੀ ਹੈ ਫਿਰ। ਇਹ ਵੜੈਚ ਨੇ। ਹਾਂ ਅੱਛਾ ਵੜੈਚ ਆ ਤੁਸੀਂ? ਹਾਂਜੀ ਸਾਡੇ ਇੱਥੇ ਲਾਗੇ ਪੂਰੇ 2 ਪਿੰਡ ਵੜੈਚਾਂ ਦੇ, ਉਹਨਾਂ ਦਾ ਨਾਮ ਵੀ, ਪਿੰਡ ਦਾ ਨਾਮ ਵੀ ਵੜੈਚਾ ਹੀ। ਹਾਂ ਸਾਡਾ ਵੀ ਪਿੰਡ ਦਾ ਨਾਂ ਹੈ ਰੜਿਆਲਾ ਵੜੈਚ ਤੇ ਮਡਿਆਲਾ ਵੜੈਚ, 2 ਪਿੰਡ ਨੇ। ਉਹ ਹੁਣ ਵੀ ਉਵੇਂ ਹੀ। ਬੜੈਚ। ਹਾਂਜੀ ਬੜਾ ਤਿਆਰਾ ਮਸ਼ਹੂਰ ਔਰ ਹਾਂ ਤਿਆਰਾ ਵੀ ਹੈ। ਉਹ ਲਾਰੀ ਚੱਲਦੀਆਂ ਨਾ ਲਾਰੀਆਂ, ਉਹ ਵੜੈਚਾਂ ਦੀਆਂ, ਉਹਨਾਂ ਨੇ ਨਾਂ ਰੱਖਿਆ ਵੜੈਚ ਤਿਆਰਾ। ਤਿਆਰਾ ਅਸੀਂ ਕਿਹਾ ਸੀ ਵੀ ਉੱਥੇ ਹਵਾਈ ਸਫ਼ਰ ਅਸੀਂ ਕਰਨਾ, ਲੱਭਣੀ। ਮੈਨੂੰ ਦੱਸਿਆ ਕਿਸੇ ਨੇ, ਜਿਵੇਂ ਤੁਸੀਂ ਦੱਸਿਆ। ਸਾਡੇ ਸ਼ਹਿਰ ਦੀ ਆ ਸਮੁੰਦਰੀ। ਅੱਛਾ ਅੱਛਾ ਇੱਥੋਂ ਦੀ ਹੈ। ਅੱਛਾ ਅੱਛਾ ਇੱਥੋਂ ਤਾਂ ਲੈ ਕੇ ਜਾਂਦੇ ਨੇ ਝੰਗ, ਉਧਰ ਚੱਲਦੀ ਹੈ ਨਾ ਬਹੁਤੀ। ਕਈ ਆ ਵੀ ਕਈ ਜਿਹੜੀਆਂ ਕੌਮਾਂ ਨੇ, ਬਰਾਦਰੀਆਂ ਨੇ, ਉਹ ਉਧਰ ਵੀ ਨੇ ਇੱਧਰ ਵੀ ਨੇ, ਹੈਨਾ। ਪਰ ਉੱਥੇ ਇਦਾਂ ਨਹੀਂ। ਸਾਡੇ ਤਾਂ ਜਿੰਨੇ ਕੁ ਪਰਿਵਾਰ ਇੱਧਰੋਂ ਗਏ ਨੇ ਸਿੱਖਾਂ ਦੇ, ਉਹੀ ਨੇ ਜੀ ਬਸ। ਉੱਥੇ ਨਹੀਂ ਹੈਗੇ। ਇੱਧਰ ਅਸੀਂ ਦੇਖਦੇ ਹਾਂ ਪਿੰਡਾਂ ਦੇ ਪਿੰਡ ਹੀ ਨੇ ਜੀ। ਕੋਈ ਗੁਜਰਾਂ ਵਾਲੇ ਦੇ ਵਿੱਚ ਮੈਂ ਗਿਆ ਤੇ ਸ਼ੇਖੂਪੁਰਾ ਗੁਜਰਾਤ ਤੇ ਫਿਰ ਸਰਦਾਰ ਬਰਾਦਰੀ ਦਾ। ਹਾਂਜੀ 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 ਬੜਾ ਫਰਕ। ਗੁਜਰਾਲਾ ਗੁਜਰਾਤ ਤੇ ਸਰਦਾਰ ਬਰਾਦਰੀ ਦਾ। ਦੂਜਾ ਸਾਡਾ ਨਾ, ਜਿਵੇਂ ਮੈਨੂੰ ਇਹ ਨਹੀਂ, ਮੈਂ ਹੁਣ ਤੁਹਾਡੀ ਤਾਂ ਲੈਂਗੁਏਜ ਹੁਣ ਮੈਂ ਸੁਣਦਾ ਹੀ ਇਹਦਾ ਇੱਥੇ ਹਿਸਾਬ ਨਾਲ, ਜਿਵੇਂ ਅੰਬਾਲੇ ਦਾ ਨਾਂ ਲਿਆ ਨਾ, ਮੇਰੇ ਦਿਮਾਗ 'ਚ ਇਹ ਆਈ ਗੱਲ ਵੀ ਜਿਹੜੀ ਉਹ ਲੈਂਗੁਏਜ ਬੋਲਦੇ ਨੇ ਅੰਬਾਲੇ ਵਾਲੇ, ਉਹ ਸਾਡੇ ਬੋਲਦੇ ਰਹੇ ਇੱਥੇ। ਹਾਂਜੀ ਹਜੇ ਵੀ ਪਿੰਡ ਦੇ ਵਿੱਚ ਸਾਡੇ ਇੱਥੇ ਜਿਹੜੀ ਹੈ ਨਾ, ਇਹ ਜ਼ੈਲ ਅੰਬਾਲੇ ਦੀ ਆ। ਹਾਂ ਹਾਂ 40 ਪਿੰਡ ਅੰਬਾਲੇ ਦੇ ਇੱਥੇ, ਤੇ ਵਿੱਚੋਂ ਕਈ ਪਿੰਡਾਂ ਦੇ ਵਿੱਚ ਹਜੇ ਵੀ ਉਹੀ ਬੋਲਦੀ। ਕਹਾਂ ਜਾ ਰਿਹਾ ਤਾਂ ਕਿਆ ਕਰ ਰਿਹਾ था ਹੈ, ਉਰੀ ਸੇ ਬੈਠ, ਇੰਗਾ ਬੈਠਾਗਾ, ਵਿੱਚ ਪਟੇ ਦੀ ਗਿਆ। ਉਹ ਹਜੇ ਵੀ ਹੈ ਇੱਥੇ। ਸਾਡੇ ਬਜ਼ੁਰਗਾਂ ਵਿੱਚ ਵੀ ਕਈ ਬੋਲਦੇ ਸੀਗੇ। ਫਿਰ ਤੁਹਾਨੂੰ ਮੈਂ ਦੱਸਿਆ ਨਾ ਵੀ ਮਾਂ ਮੇਰੀ ਧਰਮੇੜੀ ਦੀ ਸੀ, ਫਿਰ ਸਾਡੀ ਦਾਦੀ ਜਿਹੜੀ ਸੀ ਨਾ, ਉਹ ਫਿਰ ਇਦਾਂ ਬੋਲਦੀ, ਫਿਰ ਸਾਡੇ ਅਸੀਂ ਸਾਰੇ ਉਦਾਂ ਬੋਲਦੇ। ਦਾਦਾ ਮੇਰਾ ਵਿੱਚੋਂ ਕਰਦਾ ਸੀ ਧਾਰਾ ਮਾਰਾ। ਹਾਂ ਉਹ ਪਿਛਲੀ ਅੰਬਾਲੇ ਦੀ, ਹਰਿਆਣੇ ਦੀ ਬੋਲਦਾ ਸੀ, ਤੇ ਦਾਦੀ ਦੀ ਬੋਲੀ ਫਿਰ ਸਾਡੇ। ਪਟਿਆਲਾ ਤਾਂ ਹੁਣ ਬਹੁਤ ਵੱਡਾ ਸ਼ਹਿਰ ਹੈ। ਹਾਂਜੀ ਪਟਿਆਲਾ ਤਾਂ ਹੁਣ ਬਹੁਤ ਵੱਡਾ ਸ਼ਹਿਰ ਹੈ ਜੀ। ਪੰਜਾਬ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਹੈ ਉੱਥੋਂ ਦੀ, ਇੱਕ ਸਾਡੇ ਜਿਹੜੇ ਅਦਾਰੇ ਨੇ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਨੇ ਸਰਕਾਰੀ, ਦੂਜੇ ਜਿਹੜੇ ਨੇ ਉਹ ਪਟਿਆਲੇ ਦੇ ਵਿੱਚ। ਦੂਜਾ ਰਿਆਸਤ ਰਹੀ ਹੈ ਜੀ, ਰਿਆਸਤ ਕਰਕੇ ਪਹਿਲਾਂ ਤੋਂ ਹੀ ਸੀਗਾ ਨਾਂ ਤਾਂ ਜੀ ਪਟਿਆਲੇ ਦਾ। ਤੇ ਪਟਿਆਲਾ, ਬਾਕੀ ਇੱਕ ਗੱਲ ਹੈਗੀ ਹੈ ਪਟਿਆਲੇ ਦੀ ਕਿ ਉਹਨਾਂ ਮਹਿੰਗਾ ਸ਼ਹਿਰ ਵੀ ਨਹੀਂ ਕਿ ਜਮਾਂ ਹੀ ਬੰਦਾ ਗਰੀਬ ਦਾ ਹੀ ਰਹਿਣਾ ਔਖਾ ਹੋ ਜੇ। ਆ ਜੀ ਆ ਮੇਜ਼ ਥੋੜਾ ਜਿਹਾ ਲਾਗੇ ਕਰ ਦਿਓ, ਉਹ ਆਵਾਜ਼ ਉੱਥੇ ਵਿੱਚ ਆਉਂਦੀ ਰਹੂਗੀ। ਬਸ ਲੈ ਕਾਕੇ ਚੁੱਕ ਲਾ ਉੱਦਾਂ ਪਟਿਆਲੇ ਮੈਂ ਜਦੋਂ ਇੱਥੇ ਆਇਆ ਨਾ, ਤਾਂ ਜਿਹੜੇ ਲੋਕਾਂ ਨੇ ਮੈਨੂੰ ਪੁੱਛਿਆ ਵੀ ਮੰਨ ਲਓ ਕਿੱਥੋਂ ਆਏ ਹੋ, ਕਿੱਥੋਂ ਨਹੀਂ ਆਏ, ਜਾਂ ਉਹ ਅੰਮ੍ਰਿਤਸਰ ਦਾ ਨਾਂ ਲੈਂਦੇ ਨੇ, ਜਲੰਧਰ ਦਾ ਨਾਂ ਲੈਂਦੇ ਨੇ, ਜਾਂ ਪਟਿਆਲੇ ਦਾ। ਚੰਡੀਗੜ੍ਹ ਨੂੰ ਕਿਸੇ ਨੇ ਨਹੀਂ ਪੁੱਛਿਆ। ਚੰਡੀਗੜ੍ਹ ਤੇ ਕੱਲ ਤਾਂ ਜਾਮੇ ਨਾ, ਉੱਥੋਂ ਕਿਵੇਂ ਆਣਾ ਸੀ? ਫਿਰ ਨਾ ਰਿਲੇਟ ਨਹੀਂ ਨਾ ਕਰਦੇ, ਸ਼ਹਿਰ ਹੀ ਨਵਾਂ ਆ। ਹੁਣ ਇੱਥੋਂ ਤੁਹਾਡੇ ਕੋਈ ਬੰਦਾ ਕਹੇ ਜੀ ਅਸੀਂ ਇਸਲਾਮਾਬਾਦ ਤੋਂ ਉੱਠ ਕੇ ਆਏ, ਉਹ ਮੈਮਰੀ 'ਚ ਨਹੀਂ ਹੈ, ਲੋਕਾਂ ਦੇ ਖਿਆਲ 'ਚ ਨਹੀਂ, ਉਹ ਜ਼ਿਹਨ 'ਚ ਨਹੀਂ। ਪੂਰੇ ਪੰਜਾਬ 'ਚ ਇੱਕ ਚੀਜ਼ ਮੈਂ ਦੇਖੀ ਆ, ਜਦੋਂ ਵੀ ਪਿੰਡਾਂ ਦੇ ਨਾਂ ਵੇਖੇ ਨਾ, ਸਰਦਾਰਾਂ ਦੇ ਨਾਂ ਤੇ ਪਿੰਡ ਦਿੱਤੇ। ਹਾਂ ਉਹ ਚੀਜ਼ ਮੈਨੂੰ ਬੜੀ ਇੰਟਰਸਟਿੰਗ ਲੱਗੀ ਇੱਥੇ, ਜਿੱਥੇ ਜਿੱਥੇ ਵੀ ਮੈਂ ਗਿਆ ਨਾ। ਇਹਦੇ ਤੇ ਵੀ ਬੜਾ ਮਜ਼ੇਦਾਰ ਹੈ ਕਿ ਹਸੈਨੀ ਵਾਲਾ ਪਿੰਡ ਉਧਰ ਹੈ, ਠੀਕ ਹੈ, ਤੇ ਇੱਧਰ ਚੰਚਲ ਸਿੰਘ ਵਾਲਾ, ਇਸੇ ਤਰ੍ਹਾਂ ਹੀ ਉਧਰ ਜਿਹੜਾ ਹੈ ਨਾ ਮੂਸੇ ਵਾਲਾ ਪਿੰਡ ਹੈ, ਤੇ ਇੱਥੇ ਜਿਹੜਾ ਵਾ ਨਾ ਉਹ ਤੁਸੀਂ ਆ ਵੇਖ ਮੱਗਰ ਸਿੰਘ, ਸੋਹਣ ਸਿੰਘ ਵਾਲਾ ਹੈ, ਗੰਡਾ ਸਿੰਘ ਵਾਲਾ, ਬਹੁਤ ਸਾਰੇ, ਟੋਬਾ ਟੇਕ ਸਿੰਘ ਸਾਡੇ ਨਾ ਉੱਥੇ। ਹਾਂਜੀ ਉੱਥੇ ਸੁਲਤਾਨਪੁਰ ਲੋਧੀ ਹੈ। ਉਧਰ ਸੁਲਤਾਨਪੁਰ ਲੋਧੀ ਹੈ, ਇੱਧਰ ਟੋਬਾ ਟੇਕ ਸਿੰਘ। ਉਦੋਂ ਜਿਹੜਾ ਰਕਬਾ ਸੀ ਨਾ, ਕੋਈ 65 ਤੋਂ 70% ਸਿੱਖਾਂ ਨੂੰ ਅਲਾਟ ਹੋਇਆ। ਆਬਾਦੀ ਉਹਨਾਂ ਦੀ 20% ਤੋਂ ਘੱਟ ਸੀ, ਲੇਕਿਨ ਰਕਬਾ ਜਿਹੜਾ ਵਾ ਨਾ ਜ਼ਿਆਦਾ ਸਿੱਖਾਂ ਕੋਲ ਸੀ।
ਉਹ ਵਰਲਡ ਵਾਰ ਫਸਟ ਦੇ ਜਿਹੜੇ ਜ਼ਿਆਦਾਤਰ ਲੜਨ ਵਾਲੇ, ਕਿਉਂਕਿ ਰਕਬਾ ਜਿਹੜਾ ਸਭ ਤੋਂ ਪਹਿਲੇ ਫੌਜੀਆਂ ਨੂੰ ਅਲਾਟ ਹੋਇਆ, ਫਿਰ ਦੂਸਰਾ ਆਬਾਦਕਾਰਾਂ ਨੂੰ ਹੋਇਆ ਵੀ ਇੰਨੀ ਆਬਾਦ ਕਰੋ ਤੇ ਇੰਨਾ ਕਰੋ। ਇਸ ਕਰਕੇ ਯਾਨੀ ਕਿ ਜਦੋਂ ਰਕਬੇ ਦੇ ਮਾਲਕ ਸਿੱਖ ਸੀ ਨਾ ਜ਼ਿਆਦਾਤਰ, ਤੇ ਉਹ ਫਿਰ ਪਿੰਡਾਂ ਦੇ ਨਾਮ ਵੀ ਜਿਹੜੇ ਆ ਨਾ ਉਹਨਾਂ ਦੇ ਨਾਮ ਤੇ ਆਏ। ਆ ਗੰਜੀਬਾਰ ਇੱਥੇ ਮੋਸਟਲੀ ਯਾਨੀ ਕਿ ਜਿਹੜਾ ਫੌਜੀਆਂ ਦਾ ਘੋੜੀਪਾਲ ਮਰੱਬੇ ਜਾਂ ਕਰਾਨਾ ਬਾਰ ਆ ਜਿਹੜੀ ਸਰਗੋਧੇ ਵਾਲੀ ਸਾਈਡ ਤੇ, ਉੱਥੇ ਵੀ ਇਹੀ ਸੂਰਤ ਹਾਲ ਸੀ। ਸ਼ੇਖੂਪੁਰਾ ਤਾਂ ਪੂਰਾ ਸਾਡੇ ਸਰਦਾਰ ਬਰਾਦਰੀ ਦੇ ਨਾਂ ਤੇ। ਨਹੀਂ, ਪਰ ਕਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਜਿਹੜੇ ਸੌਖੇ ਸਰਦਾਰ ਸਨ ਉਹ ਲੈਲਪੁਰ ਦੇ ਸੀ। ਹਾਂ, ਨਹੀਂ ਸੌਕੇ ਸਰਦਾਰ ਸਰਗੋਧੇ ਦੇ ਨਹੀਂ, ਜਿਸ ਤਰ੍ਹਾਂ ਉਹ ਕਹਿੰਦਾ ਨਾ ਲੈਲਪੁਰ ਬਣਿਆ ਸੀ ਨਵਾਂ ਸ਼ਹਿਰ, ਹਾਂ, ਤੇ ਇਹਨਾਂ ਜ਼ਮੀਨ ਮਹਿੰਗੀ ਵੇਚੀ ਸੀ, ਤੇ ਉਹ ਜਿਹੜੇ ਲੋਕ ਸਨ ਨਾ ਉਹਨਾਂ ਨੇ ਇੱਥੇ ਲਈ ਨਾ ਲੈਂਡ ਆ। ਐਗਰੀਕਲਚਰ ਦੇ ਵਿੱਚ ਵੀ ਉਹਨਾਂ ਦਾ ਚੰਗਾ ਕੰਮ ਸੀ, ਤੇ ਫਿਰ ਇਸ ਕਰਕੇ 1% ਸਨ ਵੈਸੇ ਟੋਟਲ। ਤੁਸੀਂ 1980 ਤੋਂ ਆਏ ਹੋਏ 12 ਚੋਂ ਸ਼ਹਿਰ ਬਾਰ ਨਵਾਂ ਬਾਦ ਕੀਤੀ ਜਿਹੜਾ ਆ ਕੇ। ਅੱਛਾ। ਤੇ ਫਿਰ ਬਾਕੀ ਸਾਡਾ ਕੁਨਬਾ ਆਇਆ, ਮਤਲਬ ਆ ਜਾਂਦਾ। ਮੇਰਾ ਦਾਦਾ ਇੱਥੇ ਆ ਜਾਂਦਾ ਹੁੰਦਾ ਸੀ, ਇੱਥੇ ਆਪਣੀ ਵੇਖ ਕੇ ਰਹਿ ਕੇ ਫਿਰ ਚਲਾ ਜਾਂਦਾ ਸੀ ਅੰਬਾਲੇ। ਫਿਰ ਜਦੋਂ ਹੋਇਆ ਨਾ ਕੁੱਲੂਕਾਰਾ, ਫਿਰ ਇਕੱਠਾ ਸਾਰਾ ਕੁਨਬਾ ਹੀ ਆਇਆ ਉੱਥੋਂ। ਤੇ ਮੈਂ ਸਰਗੋਧੇ ਦੀ ਗੱਲ ਤਾਂ ਕੀਤੀ ਹੈ, ਮੈਨੂੰ ਉੱਥੇ ਟੈਲੀਫੋਨ ਆਉਂਦੇ, ਰਾਬਤੇ ਹੁੰਦੇ ਆ। ਹਜੇ ਵੀ ਉਹ ਪਿੰਡ ਹੈਗਾ 34 29 36 34 ਮਰੱਬੇ, 30 ਮਰੱਬੇ, 22 ਮਰੱਬੇ। ਇੱਕ ਮੁੰਡੇ ਦਾ ਟੈਲੀਫੋਨ ਆਇਆ, ਖਬਰ ਆਸਟ੍ਰੇਲੀਆ 'ਚ ਕਿੱਥੋਂ ਆਇਆ, ਤੇ ਉਹਨੇ ਗੱਲ ਸੁਣਾਈ ਨਾ, ਐ ਇੱਕ ਵਾਰੀ ਮਨ ਭਰ ਗਿਆ ਗੱਲ ਸੁਣ ਕੇ। ਕਹਿੰਦਾ ਵੀ ਸਾਡੀ 18 ਮਰੱਬੇ ਜ਼ਮੀਨ ਸੀ ਮੇਰੇ ਦਾਦੇ ਦੀ। ਇੱਥੋਂ ਜਦੋਂ ਕੁੱਲੂਕਾਰਾ ਆਇਆ, 18 ਮਰੱਬੇ ਛੱਡ ਕੇ ਜਾ ਕੇ ਉੱਥੇ ਸਟੇਸ਼ਨ ਤੇ ਚਾਹ ਵੇਚਣੀ ਪਈ ਉਹਨੂੰ। ਓਏ ਹੋਏ। ਹਾਂਜੀ, ਤੇ ਹੁਣ ਮਾਲਕ ਨੇ ਬਾਂਹ ਫੜ ਲਈ, ਉਹ ਚਲਿਆ ਗਿਆ ਬਾਹਰ। ਉਹ ਦਿਨ ਪਿਛਾ ਹਟਿਆ, ਪਰ ਇੱਕ ਵਾਰੀ ਜਾੜਤਾ ਸੀ। ਹਾਂ, ਹੁਣ ਤਾਂ ਹੀ ਜਾੜਾ ਕਹਿੰਦੇ। ਜਿਹੜੀ ਤੁਸੀਂ ਲੈਲਪੁਰ ਵਾਲੀ ਗੱਲ ਕਰ ਰਹੇ ਹੋ ਨਾ, ਉਹਦੀ ਰੀਜ਼ਨ ਇਹ ਆ ਕਿ ਜਿਹੜਾ ਲੈਲਪੁਰ ਆ ਨਾ, 12 ਚੋਂ ਪਹਿਲਾ ਸ਼ਹਿਰ ਜਿਹੜਾ ਵੱਡਾ ਸ਼ਹਿਰ ਆ ਨਾ, ਉਹ ਲੈਲਪੁਰ ਸੀ। ਜਦੋਂ ਬਾਰ ਆਬਾਦ ਹੋਈ, ਨਵਾਂ ਸ਼ਹਿਰ ਜਿਹੜਾ ਆਬਾਦ ਹੋਇਆ ਨਾ, ਉਹ ਲੈਲਪੁਰ ਸੀ। ਫਿਰ ਦੂਸਰਾ ਇੱਥੇ ਜ਼ਰਈ ਕਾਲਜ ਵੀ ਹੋ ਗਿਆ। ਫਿਰ ਉਹ ਜ਼ਿਮੀਂਦਾਰੇ ਤੋਂ ਰਿਲੇਟਡ ਜਿਹੜਾ ਵਾ ਚੀਜ਼ਾਂ, ਯਾਨੀ ਕਿ ਇੱਕ ਕਿਸਮ ਦਾ 12 ਦਾ ਇਸ ਬਾਰ ਦਾ ਜਿਹੜਾ ਕਲਚਰਲ ਜਾਂ ਦੂਸਰਾ ਹੈੱਡਕੁਆਟਰ ਸੀ, ਉਹ ਫੈਸਲਾਬਾਦ ਹੀ ਸੀ। ਕਿਉਂਕਿ ਜਿਹੜੀ ਤੁਸੀਂ ਦੱਸਦੇ ਨਾ ਗੁਰਦੁਆਰੇ ਦਾ ਵੀ ਤੁਸੀਂ ਕਰਦੇ ਹੋ, ਸਭ ਤੋਂ ਉੱਚਾ ਗੁਰਦੁਆਰਾ ਸਾਡਾ ਇੱਥੇ ਲੈਲਪੁਰ ਦਾ ਸੀ। ਜਿਹੜਾ ਉੱਚਾ ਵੀ ਦੂਜੇ ਨੰਬਰ ਤੇ ਪਤਾ ਬੜੀ ਅਹਿਮ ਗੱਲ ਹੈ ਵੈ ਕਿ ਜਿਹੜਾ ਅਸੀਂ ਜਿਸ ਤਰ੍ਹਾਂ ਅਸੀਂ, ਕਿਉਂਕਿ ਸਾਡਾ ਮਹਾਂਦਰਾ ਜਿਹੜਾ ਜ਼ਮੀਨ ਨਾਲ ਜੁੜੇ ਹੋਏ ਅਸੀਂ ਲੋਕ ਆ, ਜਾਂ ਐਗਰੀਕਲਚਰ ਕਰਨੇ ਆ, ਜ਼ਰਾਇਤ ਕਰਨੇ, ਲੇਕਿਨ ਜਿਹੜਾ ਕੈਪੀਟਲ ਜਿਹੜਾ ਪੈਸਾ ਹੈ ਨਾ, ਉਹ ਬੇਸਿਕਲੀ ਹੁੰਦਾ ਬਿਜ਼ਨਸ ਕਲਾਸ ਦੇ ਕੋਲ। ਹਾਂ, ਟਰੇਡਰ ਕੋਲ ਪੈਸਾ ਹੁੰਦਾ। ਹਾਂਜੀ, ਉਹ ਜਿੱਥੇ ਉਹ ਬੈਠਾ ਹੁੰਦਾ ਨਾ, ਉਹਦੇ ਕੋਲ ਮਿਲੀਅਨਸ ਆਫ ਰੁਪੀਜ਼ ਹੁੰਦੇ ਨੇ, ਜਿਹੜੇ ਉਹਦੀ ਸੇਵਿੰਗ ਇਕੱਠੇ ਉਹਨੇ ਕਰਕੇ ਰੱਖੇ ਨੇ, ਕਿਤੇ ਜਮ੍ਹਾਂ ਜੋੜਿਆ। ਉਹਨਾਂ ਨੂੰ ਕਹਿੰਦੇ ਵੀ ਵੈਸੇ ਪੂੰਜੀਪਾਲ ਨੇ। ਹਾਂ, ਤੇ ਸਾਡੇ ਜਿਹੜੀ ਕਿਸਾਨੀ ਦੇ ਵਿੱਚ ਉਹਨਾਂ ਪੈਸਾ ਕਦੀ ਰਿਹਾ, ਐਗਰੀਕਲਚਰ 'ਚ ਵੈਸੇ ਪੈਸਾ ਥੋੜਾ ਹੁੰਦਾ ਆਮ ਤੌਰ ਤੇ ਹੀ। ਅਸੀਂ ਜਦੋਂ ਉਹਨੂੰ ਕੈਲਕੂਲੇਟ ਕਰਦੇ ਹਾਂ ਨਾ, ਨਹੀਂ ਕਰ ਸਕਦਾ। ਹਾਂ, ਮਤਲਬ ਹੁਣ ਸਾਡੇ ਇੱਥੇ ਲੈਲਪੁਰ ਦੇ ਵਿੱਚ ਜਿਹੜੀ ਭਾਟੀਆ ਫੈਮਿਲੀ, ਉਹਨਾਂ ਨੇ ਪੂਰਾ ਲੈਲਪੁਰ ਦੇ ਵਿੱਚ ਉਹ ਜਿਹੜਾ ਪੂਰਾ ਕੇਸਰੀ ਦਰਵਾਜ਼ਾ ਗੁੰਮਟੀ ਪੂਰੀ ਛਤਾਈ ਹੋਈ ਹੈ। ਇੱਥੇ 400 ਮਰੱਬੇ ਵਾਲਾ ਵੀ ਕੋਈ ਹੋਏਗਾ, ਕੋਈ 20 ਮਰੱਬੇ, ਲੇਕਿਨ ਉਹਦਾ ਕੋਈ ਨਿਸ਼ਾਨ ਨਹੀਂ, ਕਿਉਂਕਿ ਉਹਦੇ ਕੋਲ ਕਦੀ ਇੰਨਾ ਇਕੱਠਾ ਹੀ ਨਹੀਂ ਹੋ ਸਕਦਾ। ਮਤਲਬ ਜਿਹੜਾ, ਲੇਕਿਨ ਜਿਹੜਾ ਵੀ ਆਖਰੀ ਸ਼ੈ ਵੇਚਦਾ, ਜਿਹਨੂੰ ਅਸੀਂ ਫਿਨਿਸ਼ ਗੁੱਡ ਕਹਿੰਦੇ, ਜਿਹੜਾ ਵੀ ਆਲੂ ਦੀ ਚਿਪਸ ਵੇਚਦਾ ਨਾ, ਆਲੂ ਵਾਲੇ ਕੋਲ ਪੈਸੇ ਨਹੀਂ ਹੋਣੇ, ਚਿਪਸ ਵਾਲੇ ਕੋਲ ਹੋਣੇ। ਤੇ ਇਸ ਤੋਂ ਜਿਵੇਂ ਸੁਰਇਆ ਕਹਿੰਦਾ ਮੈਂ ਉਹ ਉਸ ਤਰ੍ਹਾਂ ਉਹ ਠੀਕ ਨੇ, ਲੇਕਿਨ ਜਿਹੜੀ ਬਿਜ਼ਨਸ ਕਲਾਸ ਸੀ ਨਾ, ਪੈਸਾ ਉਹਦੇ ਕੋਲ ਸੀ। ਇਹ ਫਿਰ ਤੁਹਾਨੂੰ ਬਿਲਕੁਲ ਠੀਕ ਹੈ ਗੱਲ। ਉਹਨਾਂ ਕੋਲ ਕਿਉਂ ਹੈ ਪੈਸਾ, ਕਦੇ ਇਹਦੇ ਮੁਤਲਕ ਸੋਚਿਆ? ਹਾਂ, ਤੁਹਾਨੂੰ ਕੀ ਲੱਗਦਾ ਜੀ? ਜਿਹਦਾ ਚੋਰੀਆਂ ਕਰੀਏ ਤੇ ਪਰਚੇ ਹੁੰਦੇ, ਇਸ਼ਕ ਕਰੀਏ ਤੇ ਚਰਚੇ ਹੁੰਦੇ, ਚੌਧਰਾਂ ਕਰੀਏ ਤੇ ਖਰਚੇ ਹੁੰਦੇ। ਹਾਂ, ਕਾਰ ਕੋਠੀ ਵਾਲਾ ਦੇਖ ਲਓ, ਕਦੇ ਚੌਧਰੀ ਕੋਲ ਦਾ ਨਾਂ ਨਹੀਂ, ਨਾ ਸਰਦਾਰਾਂ ਚ ਨਾ ਨਾ ਰਾਣਿਆਂ ਚ ਨਾ ਹੋਊ। ਜਦੋਂ ਵੀ ਨਾ ਆਊਗਾ, ਜਿਹੜੇ ਬੰਦੇ ਕੋਲ ਦੋਸਤ ਆਉਣਗੇ ਜਾਣਗੇ, ਉਹਨੇ ਬਾਹਰ 10 ਬੰਦਿਆਂ ਨੂੰ ਰੋਟੀ ਖਿਲਾ ਦੇਣੀ, ਅੰਦਰ 20 ਰੁਪਏ ਦਾ ਦਫ਼ਤਰ ਹੀ ਲੱਗ ਸਕਦਾ, ਉਹਦੇ ਕਾਬਜੇ ਨਹੀਂ ਲੈ ਜਾਂਦੇ 20 ਰੁਪਏ ਦੇ। ਬਾਹਰ ਉਹਨੇ 10 ਨੂੰ ਰੋਟੀ ਖਿਲਾ ਦੇਣੀ, ਫਿਰ ਉਸ ਤੋਂ ਬਾਅਦ ਰਾਤ ਨੂੰ ਚੱਕ ਕੇ ਤਖਤਾ ਲਾ ਦੇਣਾ ਤਾਂ ਇਹ ਕੁੱਤੇ ਨੇ ਅੰਦਰ ਵੜ ਕੇ ਆਟਾ ਖਾ। ਸਹੀ ਗੱਲ। ਉਹ ਚੌਧਰੀ ਹੁੰਦੇ ਆ, ਹੁਣ ਚੌਧਰੀ ਕਰਦੇ ਆ। ਨਾਲੇ ਹੁਣ ਤਾਂ ਕਾਰ ਨੂੰ ਚਾਬੀ ਲਾਈ, ਸਲਾਮ ਅਲੈਕਮ ਹੋ ਗਿਆ, ਨਾ ਅਗਲਿਆਂ ਨੂੰ ਪਤਾ ਕੌਣ ਹੈ, ਨਾ ਪਿੱਛਿਆਂ ਨੂੰ ਪਤਾ ਕੌਣ। ਮੈਂ ਨਾ ਬੈਂਕ ਸੀ ਤੇ ਸਾਡੇ ਇੱਕ ਅੱਛਾ, ਮਾਜ਼ਰਤ ਹੈ ਕਿ ਮਹਿਮਾਨ ਆ। ਅੱਛਾ ਜੀ, ਤੁਹਾਡੇ ਠੀਕ ਹੈ, ਹੋਇਆ ਕੋਈ ਗੱਲ ਨਹੀਂ। ਮਾਜ਼ਰਤ। ਬਹੁਤ ਸ਼ੁਕਰੀਆ, ਜਾਓ ਜਾਓ, ਬਹੁਤ ਸ਼ੁਕਰੀਆ ਤੁਸੀਂ ਆਏ। ਓਏ ਆ ਲਾਲਾ ਕੀ ਕਲਿੱਪ ਜੇ ਲਾਤੇ ਓਏ। ਕਿਸੇ ਨਾ ਡੇਰੇ ਦੇ ਉੱਤੇ ਆਇਆ ਕੋਈ ਦੱਦਾ ਮਰਾ ਸੀ,
ਆ ਕੇ ਹੇਠ ਬਹਿ ਗਿਆ। ਹਾਂ। ਇਹ ਬਹੁਤੇ ਹੇਠ ਬਹਿੰਦੇ ਹੁੰਦੇ ਹਾਂ। ਸੀ ਕਿਸੇ ਦੌਰ 'ਚ। ਹਾਂ ਤੇ ਉਹ ਦੂਏ ਪਿੰਡ 'ਚ ਆਇਆ ਤਾਂ ਚੌਧਰੀ ਨੇ ਪਛਾਣਿਆ ਨਹੀਂ। ਹਾਂ। ਚੌਧਰੀ ਨੇ ਪੁੱਛਿਆ ਵੀ ਹੱਸ ਕੇ ਵੀ ਦੱਦਾ ਕਿ ਤੇਰਾ ਨਾਂ ਕੀ ਆ? ਆਖਿਆ ਜੀ ਕੁੱਤਾ। ਚੌਧਰੀ ਕਹਿੰਦਾ ਬੜਾ ਨਾਂ ਰੱਖਿਆ। ਕਹਿੰਦਾ ਚੌਧਰੀ ਸਾਹਿਬ ਜੇ ਪਸੰਦ ਆ ਤੁਸੀਂ ਰੱਖ ਲਓ। ਤੇ ਇਹ ਸ਼ੁਗਰ ਮੇਲੇ ਜੀ ਅੱਗੇ ਬਹੁਤ ਹੁੰਦੇ ਸੀ ਤੇ ਇਹ ਤਾਂ ਆਪਾਂ ਇੱਕ ਨਾਮ ਬਦਨਾਮ ਹੋ ਗਿਆ ਜੀ ਇਸ ਕੌਮ ਦਾ। ਤੇ ਇਹ ਸਾਰੇ ਘੱਟ ਨਹੀਂ ਹੈ। ਸਾਡੇ ਪਿੰਡ ਦੇ ਵਿੱਚ ਨਾ ਦੋ ਬਰਾਦਰੀਆਂ ਬਹੁਤੀਆਂ, ਰਾਜਪੂਤ ਤੇ ਜੱਟ। ਤੇ ਹੁਣ ਤਾਂ ਥੋੜਾ ਜਿਹਾ ਕਹਿ ਲਓ ਵੀ ਬੰਦੇ ਆਪਦੀ ਨੂੰ ਪੈ ਗਏ। ਅਸੀਂ 15 ਸਾਲ ਪਿਛਾ ਚੱਲ ਜੀਏ ਨਾ, ਸਾਡੇ ਪਿੰਡ 'ਚ ਰਾਜਪੂਤ ਤੇ ਜੱਟ ਐਸੇ ਸ਼ੁਗਲ ਕਰਦੇ ਸੀ ਨਾ ਜੀ ਕਿ ਤੁਹਾਨੂੰ ਮੈਂ ਕੀ ਦੱਸਾਂ। ਸਾਡੇ ਪਿੰਡ ਦੇ ਵਿੱਚ ਜੁੱਟ ਬਣਿਆ ਹੋਇਆ ਸੀ। ਅੱਛਾ ਜੀ। 14 ਕੁ ਬੰਦਿਆਂ ਦਾ ਜੁੱਟ ਸੀ ਤੇ 14 ਬੰਦਿਆਂ ਵਿੱਚੋਂ ਕਹਿ ਲਓ ਵੀ 7 ਜੱਟ ਸੀ, 7 ਰਾਣੇ ਸੀ। ਤੇ ਤਬਲਾ, ਢੋਲਕੀ, ਕੋਈ ਪੇਟੀ ਵਜਾਉਂਦਾ, ਸਾਰਾ ਉਹ ਤਲੀਮੇ ਬਾਲਗਾਂ ਚੱਲੀ ਸੀ ਤੇ ਉੱਥੋਂ ਸ਼ੁਰੂ ਹੋਏ ਸੀਗੇ। ਮੁੜ ਕੇ ਵਿਆਹਾਂ ਤੇ ਗਾਉਂਦੇ ਰਹੇ। ਸਿੱਖ ਲਿਆ ਉਹਨਾਂ ਨੇ। ਹਾਂ, ਉਹ ਵਿਆਹਾਂ ਤੇ ਗਾਉਂਦੇ ਰਹੇ। ਇੱਕ ਦਿਨ ਬੈਠੇ ਆਪਣਾ ਨਾ ਰਿਆਜ਼ ਕਰ ਰਹੇ, ਕੋਲੋਂ ਇਲੈਕਸ਼ਨ ਚੱਲਦਾ ਸੀ, ਕੋਲੋਂ ਐਮਐਨਏ ਲੰਘਿਆ ਤੇ ਉਹ ਕਹਿੰਦਾ ਖਾਨ ਸਾਹਿਬੋ ਕਿ ਖਿਆਲ ਕਰਿਓ ਸਾਡਾ। ਬਹੁਤ ਰੌਣਕ ਸੀਗੀ, ਬੜੀ ਰੌਣਕ ਸੀ, ਮੋਹ ਪਿਆਰ ਬੜਾ ਸੀ। ਤਾਂ ਜਿਵੇਂ ਤੁਸੀਂ ਇੱਕ ਤਾਂ ਤੁਹਾਡਾ ਇੱਥੇ ਹਨਾ, ਜਿਵੇਂ ਆਪਾਂ ਸਾਰੀਆਂ ਗੱਲਾਂ ਕੀਤੀਆਂ, ਤੇ ਮੰਨ ਲਓ ਹੁਣ ਜਿਵੇਂ ਤੁਹਾਡਾ ਸੋਸ਼ਲ ਮੀਡੀਆ ਦਾ ਚੱਲਿਆ ਜਾਂ ਜਿੱਦਾਂ ਵੀ ਇੱਕ ਹੈਗਾ, ਉਧਰਲੇ ਪੰਜਾਬ ਤੋਂ ਤੁਹਾਨੂੰ ਕਿੱਦਾਂ ਦੇ ਰਾਬਤੇ ਹੁੰਦੇ ਆ, ਜਾਂ ਲੋਕ ਜਦੋਂ ਰਿਸਪੌਂਡ ਦਿੰਦੇ ਆ ਸਾਡੇ ਵਾਲੇ ਪੰਜਾਬ ਵਾਲੇ ਪਾਸੇ, ਇੰਡੀਆ ਵਾਲੇ ਪਾਸੇ, ਕਿੱਦਾਂ ਦਾ ਹੁੰਦਾ ਜੀ ਉਹਨਾਂ ਦਾ ਰਿਸਪੌਂਸ, ਜਾਂ ਉਹ ਕੀ ਗੱਲਾਂ ਕਰਦੇ ਨੇ ਤੁਹਾਡੇ ਨਾਲ, ਕੀ ਕੋਸ਼ਿਸ਼ ਕਰਦੇ ਨੇ ਤੁਹਾਡੇ ਨਾਲ ਗੱਲ ਕਰਨ? ਉਹ ਤਾਂ ਵਿਚਾਰੇ ਨਾ, ਹੁਣ ਨੰਬਰ ਤਾਂ ਹੈਗਾ WhatsApp ਦਾ। ਅੱਛਾ ਜੀ। ਤੇ ਉਹ ਕਹਿੰਦੇ ਵੀ ਟੈਲੀਫੋਨ ਤੇ ਗੱਲ ਕਰੀਏ। ਹੁਣ ਮੈਂ ਨਾ ਇੱਥੇ ਇੱਕ ਤਾਂ ਜ਼ਿਮੀਦਾਰਾਂ ਨਾਲ ਤੇ ਨਾਲ ਕਹਿ ਲਓ ਵੀ ਆਇਆ ਗਿਆ ਪ੍ਰਾਹੁਣਾ ਵੀ ਹੁੰਦਾ, ਫਿਰ ਆਪਣੀ ਫਿਲਮ ਵੀ ਬਣਾਣੀ ਤੇ ਜੀ ਏਜੰਟ ਵੀ ਆ, ਤੇ ਉਹ ਟੈਲੀਫੋਨ ਬਹੁਤੇ ਸੁਣ ਹੁੰਦੇ। ਉਹ ਬਾਜੇ ਟਾਈਮ ਤੱਕ ਗੁੱਸਾ ਕਰਦੇ ਵੀ ਤੂੰ ਟੈਲੀਫੋਨ ਨਹੀਂ ਸੁਣਦਾ। ਤੇ ਟੈਲੀਫੋਨ ਜਦੋਂ ਮੈਂ ਚੱਕਦਾ ਹੁੰਨਾ ਤੇ ਫਿਰ ਕਹਿ ਲਓ ਵੀ ਪਿਆਰ ਦੀਆਂ ਗੱਲਾਂ ਹੀ ਹੁੰਦੀਆਂ। ਹਾਂ, ਬਹੁਤ ਦੁਆਵਾਂ ਦਿੰਦੇ। ਅੱਛਾ ਜੀ। ਯਕੀਨ ਕਰ ਇਦਾਂ ਨਾ, ਅਸਲ ਦੇ ਵਿੱਚ ਸਾਨੂੰ ਸਾਡੇ ਇੱਥੇ ਜਿਹੜਾ ਬੰਦਾ ਕੈਮਰੇ ਅੱਗੇ ਪੰਜਾਬੀ ਬੋਲਦਾ ਨਾ, ਉਧਰਲੇ ਉਹਨੂੰ ਇੰਨਾ ਪਿਆਰ ਦਿੰਦੇ ਆ ਵੀ ਮੇਰੇ ਵਰਗੇ ਬੰਦੇ ਨੂੰ ਵੀ ਸਟਾਰ ਬਣਾ ਦਿੰਦੇ। ਇੰਨਾ ਪਿਆਰ ਮਿਲਦਾ। ਨਹੀਂ, ਕਈ ਵਾਰੀ ਪਿਆਰ ਫਿਰ ਤੁਹਾਨੂੰ ਔਖਾ ਵੀ ਕਰਦਾ। ਨਹੀਂ, ਕੋਈ ਨਹੀਂ ਔਖਾ ਕਾਹਦਾ, ਇਹ ਤਾਂ ਨਸੀਬਾਂ ਨਾਲ ਲੱਭਦਾ। ਹਾਂ ਤੇ ਮਤਲਬ ਕਿ ਜਿਵੇਂ ਤੁਹਾਡਾ ਪੇਜ ਆ ਸੋਸ਼ਲ ਮੀਡੀਆ ਤੇ, ਜਾਂ ਕੋਈ ਮੈਸੇਜ ਆਉਂਦੇ ਆ, ਜਾਂ ਕੋਈ ਇੰਟਰਸਟਿੰਗ ਕੋਈ ਕਿੱਸਾ ਵਾਕਿਆ ਸੁਣਾਓ ਉੱਧਰਲੇ ਪੰਜਾਬੀਆਂ ਦੇ ਜਿਹੜੇ ਤੁਹਾਡੇ ਪ੍ਰਸ਼ੰਸਕ ਨੇ, ਉਹਨਾਂ ਦੇ ਨਾਲ ਤੁਹਾਡਾ ਕੋਈ ਇਦਾਂ ਦੀ ਚੀਜ਼ ਹੋਈ ਵੀ ਬੰਦਾ ਜਿੰਨੇ ਤੁਹਾਨੂੰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕੋਈ ਪਿਆਰ ਦਾ ਕੋਈ ਐਸਾ ਨਜ਼ਰਾਨਾ ਪੇਸ਼ ਕੀਤਾ, ਜਾਂ ਕੋਈ ਰੱਖਿਆ ਜੋ ਤੁਹਾਡਾ ਵਾਕਿਆ ਦਿਲਚਸਪ ਹੈ। ਹੁਣ ਵੀ ਤੁਸੀਂ ਕਈਆਂ ਨੂੰ ਮਿਲੇ ਹੋ ਕਾਨਫਰੰਸ ਤੇ ਜਾਂ ਹੋਰ ਵੀ ਤੁਹਾਡੇ ਦਿਲਚਸਪ ਵਾਕਿਆ ਕੀ ਉਹਨਾਂ ਨਾਲ ਬਣੇ ਨੇ ਹੁਣ ਤੱਕ? ਤੁਸੀਂ ਦੇਖੋ ਵੀ ਸਾਡੇ ਉਹ ਨਾ ਘਰ ਦੇ ਜੀ ਬਣੇ ਆ ਜੀ। ਅਸੀਂ ਇੱਕ ਕੁਨਬਾ ਬਣੇ ਆ, ਉਹ ਉੱਥੇ ਬੈਠੇ ਆ, ਅਸੀਂ ਇੱਥੇ ਬੈਠੇ ਆ। ਹਾਂਜੀ। ਵੀਡੀਓ ਬਣਾਉਂਦੇ ਹੋਏ ਵੀਡੀਓ ਦੇ ਵਿੱਚ ਕਈ ਟੁੱਟ ਗਈ। ਅੱਛਾ। ਤੇ 8 ਦਿਨੀ ਬਾਅਦ ਨਾ ਸਰਦਾਰ ਉਧਰੋਂ ਆਏ, ਮੇਰੀ ਕਈ ਲੈ ਕੇ ਆਏ ਹਾਏ ਸਟੀਲ ਦੀ। ਇਸ ਤੋਂ ਅੱਗੇ ਕੀ ਦਸੀਏ, ਏਦਾਂ ਜੁੜੇ ਹੋਏ ਆ ਅਸੀਂ। ਤੋਹਫਾ ਕਈ ਦਾ ਲੈ ਗਿਆ ਕਿ ਤੇਰੀ ਕਈ ਟੁੱਟ ਗਈ ਸੀ। ਹੋਰ ਮੈਂ ਕੀ ਦੱਸਾਂ। ਬਲਕਿ ਮੈਂ ਹਜੇ ਤੱਕ ਉਹ ਕਈ 'ਚ ਵੱਜਾ ਹੀ ਨਹੀਂ ਪਾਇਆ, ਮੈਂ ਕੱਪੜੇ 'ਚ ਲਪੇਟ ਕੇ ਰੱਖੀ ਹੋਈ। ਮੇਰਾ ਦਿਲ ਹੀ ਨਹੀਂ ਕਰਦਾ ਮੈਂ ਇਹਨੂੰ ਵਰਤਾਂ। ਸਟੀਲ ਦੀ ਕਈ ਆ। ਇੰਨੇ ਗੌਰ ਨਾਲ ਦੇਖਦੇ ਆ ਨਾ, ਸਾਨੂੰ ਨਹੀਂ ਪਤਾ ਹੁੰਦਾ ਵੀ ਸਾਡੀ ਜੁੱਤੀਆਂ ਕਿਸ ਤਰ੍ਹਾਂ ਬੇਤਰਤੀਬੀਆਂ ਪਈਆਂ। ਬੰਦੇ ਦੱਸਦੇ ਵੀ ਵੀਡੀਓ 'ਚ ਤੁਹਾਡੀਆਂ ਜੁੱਤੀਆਂ ਨਹੀਂ ਠੀਕ ਪਈਆਂ ਸੀ। ਜਿਹੜਾ ਫਿਰ ਬਾਜੇ ਟਾਈਮ ਵਿੱਚ ਬਹੁਤੇ ਬੰਦੇ ਮੈਨੂੰ ਸਿਆਣੇ ਸੁਣਦੇ ਆ ਤੇ ਉਹ ਮੈਨੂੰ ਨਾ ਵਿੱਚ ਮੱਤ ਵੀ ਦਿੰਦੇ ਆ। ਕਈ ਗੱਲਾਂ ਐਸੀਆਂ, ਹੁਣ ਮੈਂ ਤੁਹਾਨੂੰ ਆ ਸੁਣਾਨਾ। ਪਰਸੋਂ ਚੌਥ ਅਸੀਂ ਵੀਡੀਓ ਬਣਾ ਕੇ ਲਾਈ ਤੇ ਉਹਦੇ ਵਿੱਚ ਨਾ ਗੱਲ ਹੋਈ ਕਾੜਨੀ ਦੀ। ਅੱਛਾ। ਦੁੱਧ ਦੀ ਗੱਲ ਹੋ ਰਹੀ ਸੀ ਵੀ ਉਹ ਕੱਢ ਕੇ ਆਪਾਂ ਹਾਰੇ 'ਚ ਰੱਖਦੇ ਸੀ ਨਾ ਦੁੱਧ। ਸਾਡੇ ਬਾਲੇ 'ਚ ਹਾਰਾ ਸਾਦੇ ਸੀ। ਹਾਰੇ ਦੀ ਅੱਗ ਇੱਕ ਨਾਵਲ ਹੈ ਜੀ ਪੰਜਾਬੀ ਦਾ ਬਹੁਤ ਵੱਡਾ। ਅੱਛਾ। ਹਾਰੇ ਦੀ ਅੱਗ। ਹਾਰੇ ਦੀ ਅੱਗ। ਤੇ ਉਹ ਹਾਰੇ ਦੇ ਵਿੱਚ ਇੰਜ ਲਾ ਕੇ ਨਾ ਪਾਥੀਆਂ ਗੋਹੇ ਲਾ ਕੇ ਭੰਨ ਕੇ ਤੇ ਉਹਨੂੰ ਤੀਲੀ ਲਾ ਕੇ ਤੇ ਉੱਤੇ ਦੁੱਧ ਧਰ ਦਿੰਦੇ ਸੀ। ਅੱਛਾ, ਉਹ ਸ਼ਾਮ ਤੱਕ ਨਾ ਉਹ ਸੁਲਗਦਾ ਰਹਿੰਦਾ ਸੀ ਜਿਹੜਾ ਗੋਹਾ, ਤੇ ਉਹ ਦੁੱਧ ਗੁਲਾਬੀ ਹੋ ਜਾਂਦਾ ਸੀ। ਉਹਦੀ ਲੱਸੀ ਵੀ ਗੁਲਾਬੀ ਬਣਦੀ, ਹਜੇ ਵੀ ਬਣਦੀ ਸਾਡੇ। ਅੱਛਾ, ਉਹ ਮੈਂ ਨਾ ਕਹਿ ਲਓ ਵੀ ਮੈਂ ਜਿਹੜਾ ਉਹ ਭਾਂਡਾ ਸੀ ਉਹਨੂੰ ਕਾੜਨੀ, ਮੈਂ ਉਸ ਹਾਰੇ ਨੂੰ ਕਾੜਨੀ ਕਹਿਤਾ। ਉਹ ਜਿਹੜਾ ਹੇਠਾਂ ਕਹਿ ਲਓ ਵੀ ਉਹ ਹਾਰੇ ਨੂੰ ਨਾ ਕਾੜਨੀ ਕਿਹਾ। ਫਿਰ ਇੱਕ ਚੱਕਵੀਂ ਹਾਰਨੀ, ਚੱਕਵਾਂ ਹਾਰਾ ਹੁੰਦਾ ਉਹ, ਏਦਾਂ ਕਰਕੇ ਮੈਂ ਉਹਨੂੰ ਕਾੜਨੀ ਕਹਿਤਾ। ਉਹ ਉੱਥੋਂ ਟੈਲੀਫੋਨ ਆਇਆ, ਉਹ ਕਹਿੰਦੇ ਵੀ ਕਾੜਨੀ ਉਹ ਭਾਂਡੇ ਨੂੰ ਭਾਂਡਾ। ਹਾਂ।
ਉਹ ਹਾਰਾ ਵਰਨ ਚਲਾ ਉਹ ਜਿਹੜਾ ਖੁੱਲਾ ਹੇਠਲਾ ਹਾਰਾ ਕਾਰਡ ਨਹੀਂ ਭਾਂਡਾ, ਯਾਨੀ ਇਦਾਂ ਗੌਰ ਨਾਲ ਜਿੱਥੇ ਅਸੀਂ ਗਲਤ ਹੋਈਏ ਸਾਨੂੰ ਦਰੁਸਤ ਵੀ ਕਰਦੇ। ਦਰੁਸਤ ਵੀ ਕਰਦੇ। ਹਾਂ ਵੀ ਆਹ ਗੱਲ ਇਦਾਂ ਆ ਇਦਾਂ, ਤੇ ਅਸੀਂ ਉਹ ਗੱਲ ਮੈਂ ਮੰਨਦਾ, ਮੈਂ ਵੀਡੀਓ 'ਚ ਦੱਸ ਨਹੀਂ ਰਿਹਾ ਵੀ ਮੈਨੂੰ ਮਗਾਲਤਾ ਲੱਗਿਆ, ਮਗਾਲਤਾ ਕੀ ਵੀ ਮੈਂ ਕਹਿਆ ਹੀ ਉਹਨੂੰ ਰਿਹਾ ਸੀ। ਹਾਂ ਇਹ ਵੱਡੀ ਗੱਲ ਹੈ ਕਿ ਗੱਲ ਨੂੰ ਸੁਣਨਾ ਹਾਂ ਚਾਹੀਦਾ ਤੇ ਕੋਈ ਅੱਛਾ ਮੇਰੀ ਗੱਲ ਜਿਹੜੀ ਸਮਝ 'ਚ ਆਉਂਦੀ ਹੈ ਨਾ, ਉੱਥੇ ਦੇ ਲੋਕਾਂ ਦਾ ਪੰਜਾਬੀ ਨੂੰ ਤੇ ਕਲਚਰ ਵਾਲੀ ਗੱਲ ਨੂੰ ਜ਼ਿਆਦਾ ਦੇਣੇ ਦੀ ਅਹਿਮੀਅਤ, ਉਹਦੀ ਇੱਕ ਤਾਂ ਵਜ੍ਹਾ ਇਹ ਹੈ ਕਿ ਜਿਹੜੀ ਸ਼ੈ ਬੰਦੇ ਕੋਲ ਗਵਾਚਦੀ ਹੈ ਨਾ, ਉਹਦੀ ਕਦਰ ਉਸ ਨੂੰ ਹੁੰਦੀ ਆ। ਹਾਂ ਆਹ ਰਹਿਤਲ ਬਹਿਤਲ ਨਾ ਜਿਹੜੀ ਮਸ਼ਰਕੀ ਪੰਜਾਬ ਵਿੱਚ ਗਵਾਚ ਗਈ ਆ, ਵਾਚ ਉੱਥੇ ਮਾਡਰਨ ਜਦੀਦੀਅਤ ਜ਼ਿਆਦਾ ਆ ਗਈ ਆ ਹੈ। ਉਹ ਸੜਕਾਂ ਕੋਠੀਆਂ, ਫਿਰ ਬਾਹਰ ਚਲੇ ਗਏ ਲੋਕ। ਇਹ ਯਾਨੀ ਕਿ ਜਿਹੜਾ ਦੇਸੀ ਜਾਂ ਕਲਚਰ ਆ ਨਾ, ਇਹ ਉਹਨਾਂ ਕੋਲ ਨਹੀਂ ਰਿਹਾ। ਉਹ ਸਿਰਫ ਫਿਲਮਾਂ 'ਚ ਹੀ ਦੇਖਦੇ ਆ। ਉਹ ਫਿਲਮ ਜਿਹੜੀ ਲਾਰਜਰ ਦੈਨ ਲਾਈਫ ਆ, ਤੇ ਸਾਡਾ ਤਾਂ ਸਾਰਾ ਕਲਚਰ ਹੀ ਲਾਰਜਰ ਦੈਨ ਲਾਈਫ ਆ ਨਾ। ਇੱਥੇ ਤਾਂ 24 ਘੰਟੇ ਫਿਲਮ ਚੱਲ ਰਹੀ, ਇੱਥੇ ਫਿਲਮ ਹੀ ਰਹਿੰਦੀ ਆ। ਉੱਥੇ ਕੈਮਰਾ ਚਲਾਉਂਦਾ ਇੱਕ ਟੈਲੀਫੋਨ ਕੀਤਾ, ਪਿੰਡ ਦਾ ਰਹਿਣ ਵਾਲਾ ਮੁੰਡਾ, ਤੇ ਉਹਨੇ ਕੈਮਰਾ ਚਲਾਇਆ ਟੈਲੀਫੋਨ 'ਚ। ਮੈਂ ਕਿਹਾ ਇਦਾਂ ਦਾ ਸਾਡੇ ਸ਼ਹਿਰ ਵੀ ਨਹੀਂ ਹੈ, ਐਡੀ ਐਡੀ ਕੋਠੀਆਂ ਉਹ ਪਿੰਡ ਦੇ ਵਿੱਚ। ਖਬਰੇ ਅੰਬਰਸਰ ਸੀ, ਹੁਣ ਮੇਰੇ ਪਿੰਡ ਦਾ ਨਾਂ ਚੇਤੇ ਨਹੀਂ ਹੈ। ਤੇ ਉਹਨੇ ਦਿਖਾਇਆ ਤੇ ਟਰੈਕਟਰ ਵੀ ਵੱਡੇ ਖੜੇ। ਫਿਰ ਦੂਸਰਾ ਜਿਹੜਾ ਲੈਂਗੁਏਜ ਦਾ ਨਾ, ਜਿੱਥੇ ਤੱਕ ਮੇਰੀ ਜ਼ਾਤੀ ਰਾਏ ਆ ਵੀ ਇੱਥੇ ਪੰਜਾਬੀ 'ਚ ਉਰਦੂ ਦੇ ਲਫ਼ਜ਼ ਆਏ ਆ, ਲੇਕਿਨ ਉੱਥੇ ਪੰਜਾਬੀ 'ਚ ਹਿੰਦੀ ਦੇ ਲਫ਼ਜ਼ ਬਹੁਤ ਹੀ ਜ਼ਿਆਦਾ ਆਏ ਆ ਹੈ। ਉਹ ਜ਼ਬਾਨ ਦਾ ਯਾਨੀ ਕਿ ਹਾਲਾਂਕਿ ਪਹਿਲੇ ਤਾਂ ਸਟੈਂਡਰਡ ਸੀ। ਇਹ ਜਿਹੜੀ ਫੈਸਲਾਬਾਦ ਦੀ ਪੰਜਾਬੀ ਹੈ ਨਾ, ਬੁਨਿਆਦੀ ਤੌਰ ਤੇ ਤਾਂ ਉੱਥੋਂ ਹੀ ਆਏ ਸੀ ਨਾ, ਬਾਹਰ ਆਬਾਦ ਕਰਨ ਵਾਲੇ ਪੰਜਾਬੀ ਤਾਂ ਫੈਸਲਾਬਾਦ ਦੀ ਉਹਨਾਂ ਦੀ ਆ ਹੈ। ਉਹ ਭਾਵੇਂ ਜਲੰਧਰ ਦੀ ਆ, ਲੁਧਿਆਣੇ ਦੀ ਆ, ਜਾਂ ਅੰਮ੍ਰਿਤਸਰ ਦੀ ਆ, ਗੁਰਦਾਸਪੁਰ ਦੀ ਆ ਹੈ। ਇਹ ਫੈਸਲਾਬਾਦ ਤਾਂ ਨਹੀਂ ਨਾ ਪੰਜਾਬੀ, ਇਹ ਤਾਂ ਸਾਰੀ ਉੱਥੋਂ ਆਏ ਆ ਲੋਕ, ਭਾਵੇਂ ਉਹ ਮੁਸਲਮਾਨ ਸੀ ਭਾਵੇਂ ਸਿੱਖ ਸੀ। ਪਾਣੀ ਪਿਲਾ ਉਹ ਬਾਹਰ ਉਧਰੋਂ ਆਏ ਆ ਮਸ਼ਰਕੀ ਪੰਜਾਬ 'ਚੋਂ, ਉਹਨਾਂ ਨੇ ਬਾਰ ਆਬਾਦ ਕੀਤੀ ਹੈ। ਇੱਥੇ ਦੀ ਜਿਹੜੀ ਪੰਜਾਬੀ ਦਾ ਯਾਨੀ ਕਿ ਜਿਹੜਾ ਲਹਿਜਾ ਹੈ ਨਾ, ਜਾਂ ਲਾਹੌਰ ਦਾ ਯਾਨੀ ਕਿ ਜਿਹੜਾ ਲਾਹੌਰ ਅੰਮ੍ਰਿਤਸਰ ਮਾਝੇ ਦਾ ਲਹਿਜਾ ਵਾ, ਉਹ ਹੈ ਸੀ। ਤੇ ਇਹ ਉੱਥੇ ਜਿਹੜਾ ਵਾ ਨਾ, ਹੁਣ ਉੱਥੇ ਦੇਖਿਆ, ਹੁਣ ਜਿਸ ਤਰ੍ਹਾਂ ਤੁਸੀਂ ਲਫ਼ਜ਼ ਆ ਬੋਲਿਆ, ਹੁਣ ਅੰਜਮ ਵੀ ਨਹੀਂ, ਮੈਨੂੰ ਵੀ ਨਹੀਂ ਸੁਰ ਲੱਗ ਰਹੀ ਸੀ। ਅੱਛਾ ਹੈ ਉਹ ਬਹੁਤ ਸਾਰੇ ਲਫ਼ਜ਼ ਯਾਨੀ ਕਿ ਜਿਹੜੇ ਆ ਨਾ, ਉਹ ਇੰਨੇ ਯਾਨੀ ਕਿ ਆ ਗਏ, ਹਿੰਦੀ ਦੇ ਆ ਗਏ ਆ ਵੀ ਉਹ ਅਸੀਂ ਨਹੀਂ ਸੁਣੇ ਹੈ। ਹਾਂ ਹਾਂ ਜਿਵੇਂ ਤੁਸੀਂ ਕਟਕਸ਼ਾਲਾ ਕੀ ਕਿਹਾ ਅੱਗੇ? ਹਾਂ ਕਟਾਕਸ਼। ਹਾਂ ਕਟਾਕਸ਼ ਕੀ ਹੁੰਦਾ ਵਾ? ਇਹ ਕੀ ਹੁੰਦਾ? ਕਟਾਕਸ਼ ਦਾ ਸਟਾਇਰ ਹੈ ਕੀ ਜਿਵੇਂ ਜੋ ਕੀ ਕਹਿੰਦੇ ਹੋ ਤੁਸੀਂ ਹਾਂ, ਮਤਲਬ ਕਿ ਮਜ਼ਾਕ 'ਚ ਗੱਲ ਕਰਨੀ ਹੈ, ਮਜ਼ਾਕ। ਕਿਸੇ ਵੀ ਗੱਲ ਨੂੰ ਮਜ਼ਾਕ ਦੇ ਆਨੇ। ਉਹ ਤੰਜ਼ ਸਟਾਇਰ ਅੰਗਰੇਜ਼ੀ ਚ ਸਟਾਇਰ ਆ। ਸਿਰਫ ਤੰਜ਼ ਨਹੀਂ ਹੈ, ਤੰਜ਼ੋ ਮਜ਼ਾਕ ਦੋਵੇਂ ਇਕੱਠਾ ਹੈ। ਇਹ ਕਾਹਦਾ ਲਫ਼ਜ਼ ਹੈ? ਇਹ ਹਿੰਦੀ ਦਾ? ਹਿੰਦੀ ਦਾ ਹੀ ਕਹਿ ਸਕਦੇ ਹੋ ਵੀ ਕਿੱਥੋਂ ਡਰਾਈਵ ਹੋ ਕੇ ਆਇਆ। ਇਹ ਛੇੜ ਬਸ ਪੰਜਾਬੀ ਤੂੰ ਸਮਝ ਲੈ ਵੀ ਛੇੜਖਾਨੀ ਜੀ ਆ। ਹਾਂ ਹੁਜਤ ਕਰਨੀ, ਹੁਜਤ ਆ ਕੀ ਐਂਗਲ ਮੰਨ ਲਓ, ਇੱਕ ਤਾਂ ਬੰਦਾ ਵੈਸੇ ਹੀ ਹੱਸੀ ਜਾਂਦਾ, ਕੋਈ ਚੁਟਕਲਾ ਤੁਸੀਂ ਸੁਣਾਤਾ। ਕਟਾਕਸ਼ ਜਾਂ ਤਣਜ ਜਿਹੜੀ ਮਕਸਦ ਨਾ ਕੋਈ ਮਜ਼ਾਕ, ਉਹ ਹਾਂ ਜੁਗਤ ਇਹ ਆ ਵੀ ਜਾਂ ਤਾਂ ਕੋਈ ਸੀਰੀਅਸ ਟੌਪਿਕ ਹੈ, ਜਿਵੇਂ ਤੁਸੀਂ ਦੱਸਿਆ ਨਾ, ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਤੁਸੀਂ ਇੱਕ ਕੋਈ ਸੰਜੀਦਾ ਮਸਲਾ ਉਹਨੂੰ ਬਹੁਤ ਸੌਖਿਆਂ ਪੇਸ਼ ਕਰਦੇ ਹੋ। ਬਸ ਉਹ ਇੱਕ ਐਂਗਲ ਜਿਹਦੇ ਜਿੱਥੋਂ ਹੁੰਦਾ ਉਦੋਂ ਕਟਾਕਸ਼ ਕਹਿੰਦੇ। ਇਹ ਤੇ ਵੈਸੇ ਪੰਜਾਬ ਦਾ ਜਿਹੜਾ ਤਲਕ ਹੈ ਨਾ, ਪੰਜਾਬ ਦਾ ਜਿਹੜਾ ਪੁਰਾਣੀ ਜਿੰਨੀ ਹੈ ਨਾ ਕਹਾਵਤਾਂ, ਉਹਨਾਂ ਦੇ ਵਿੱਚ ਤੁਹਾਨੂੰ ਇਹ ਵੀ ਲੱਗਿਆ। ਹਾਂਜੀ ਜਿਹਦੇ ਕਹਿੰਦੇ ਗਿੱਟੇ 'ਚ ਲੱਗੇ ਨਾ, ਉਹਨੂੰ ਵੀ ਯਾਨੀ ਕਿ ਬੁਰਾ ਨਾ ਲੱਗੇ ਹੈ। ਤੇ ਇਹ ਹੈ ਅੱਛੀ ਜੁਗਤ, ਤੇ ਜਿਹਨੂੰ ਲੱਗੇ ਉਹ ਜ਼ਿਆਦਾ ਇੰਜੋਏ ਕਰੇ, ਜਿੱਥੇ ਯਾਨੀ ਕਿ ਉਹ ਤਹਿਕੀਰ ਨਹੀਂ ਹੋਣੀ ਚਾਹੀਦੀ। ਹਾਂ ਅਗਲੇ ਦੀ ਤੋਹੀਨ ਨਾ ਹੋਵੇ। ਮੈਂ ਜੱਜਾਂ ਜਰਨੈਲਾਂ ਤੇ ਵੀ ਗੱਲ ਕੀਤੀ, ਮੈਂ ਵਕੀਲਾਂ ਤੇ ਵੀ ਗੱਲ ਕੀਤੀ, ਸਾਰਿਆਂ ਤੋਂ ਬਹੁਤਾ ਪਿਆਰ ਵੀ ਉਧਰੋਂ ਹੀ ਮਿਲਿਆ। ਸਿਰਫ ਕੀ ਮੈਂ ਗੱਲ ਇਦਾਂ ਕੀਤੀ ਵੀ ਉਹਨਾਂ ਨੂੰ ਚੁਭੀ ਨਹੀਂ ਹੈ। ਕਦੇ ਸਿਆਪਾ ਵੀ ਪਿਆ ਕੋਈ ਕਿਸੇ ਕਿਸਮ ਦਾ? ਇਸ ਇੱਥੇ ਹੈ ਹੀ ਟੋਟਲ ਸਿਆਪਾ। ਸਿਆਪੇ ਤੋਂ ਤੇ ਵੀਡੀਓ ਬਣਾਉਣ ਲੱਗਾ। ਸਿਆਪਿਆਂ ਦੀ ਤਾਂ ਵੀਡੀਓ ਪਾ ਰਿਆ, ਹਜੇ ਸਿਆਪਾ ਕੋਈ ਨਹੀਂ। ਕੋਈ ਤੇ ਜਾਵਾਂ ਰੰਡੀ ਰੋਣਾ ਸਿਆਪਾ। ਹੋਰ ਨਹੀਂ ਤੇ ਜੋ ਪਿਆਰ ਮਿਲਿਆ, ਫਿਰ ਨਾਲ ਸਿਆਪੇ ਵੀ ਆਉਂਦੇ ਸਿਆਪੇ ਨੇ। ਗੱਲ ਕਰਨ ਤੋਂ ਤਾਂ ਨਹੀਂ ਸਿਆਪਾ ਲੱਭਾ ਕੋਈ। ਵੀਡੀਓ ਪਾਉਣ ਤੇ ਤਾਂ ਕੋਈ ਸਿਆਪਾ ਨਹੀਂ ਪਿਆ ਕਿ ਪਿਆ? ਨਹੀਂ ਹਜੇ ਰੱਬ ਨੇ ਬਚਾਇਆ ਹੈ। ਤੇ ਬਾਕੀ ਇਹ ਵੀ ਥੋੜੀ ਬਹੁਤੀ ਪੁੱਛਗਿੱਛ ਤਾਂ ਫਿਰ ਹੋਣੀ ਵੀ ਚਾਹੀਦੀ ਹੈ। ਹਾਂ ਉਹ ਤਾਂ ਫਿਰ ਹੁੰਦੀ ਰਹਿੰਦੀ ਹੈ। ਹਾਂ ਉਹ ਤਾਂ ਅਸੀਂ ਕਹਿੰਦੇ ਆ ਵੀ ਹੋਣੀ ਵੀ ਚਾਹੀਦੀ ਆ। ਕਿਉਂ? ਇਹ ਕੈਮਰਾ ਜਿਹੜਾ ਨਾ, ਇਹ ਪਿਸਤੌਲ ਆ, ਇਸ ਟਾਈਮ ਸਾਰਿਆਂ ਤੋਂ ਵੱਡਾ ਹਥਿਆਰ ਆ। ਤੇ ਜੇ ਇਦਾਂ ਖੁੱਲ ਮਿਲ ਜਾਵੇ ਤਾਂ ਉਹ ਸਾਨੂੰ ਨੁਕਸਾਨ ਵੀ ਪਹੁੰਚਾ ਸਕਦਾ, ਬਲਕਿ ਜੇ ਸਹੀ ਪੁੱਛੋ ਤੇ ਪਹੁੰਚਾਇਆ ਵੀ ਆ। ਬਲਕਿ ਜਿਹੜਾ ਇਸ ਟਾਈਮ ਦੇਖ ਲਓ ਨਾ, ਜਿਹੜੇ
ਇਸ ਟਾਈਮ ਜਿੰਨੇ ਆ ਡੇਲੀ ਰੂਟੀਨ ਵਾਲੇ ਵਲਾਗਰ ਆ ਜਿਨ੍ਹਾਂ ਨੂੰ ਫੈਮਿਲੀ ਵਲਾਗ ਕਹਿ ਦਿੰਦੇ ਆ, ਸਾਨੂੰ ਉਹ ਲਈ ਦਿੱਤੀ ਖੜੇ ਆ ਹੈ। ਉਹ ਫਿਰ ਉਹਨਾਂ ਦੀ ਆਡੀਅנס ਕਿਆ ਵਾ, ਬੱਚੇ ਆ ਤੇ ਔਰਤਾਂ, ਯਾਨੀ ਕਿ ਬੱਚੇ ਉਹ ਜਿਹੜਾ ਮੁਸਤਕਬਲ ਆ, ਔਰਤਾਂ ਜਿਨ੍ਹਾਂ ਨੇ ਮੁਸਤਕਬਲ ਬਣਾਉਣਾ ਵਾ। ਯਾਨੀ ਕਿ ਪਹਿਲੋਂ ਹੀ ਹਨੇਰਾ ਸੀ, ਲੇਕਿਨ ਇਹਨਾਂ ਨੇ ਆਈਡੀਅਲਾਈਜ਼ ਕਰ ਦਿੱਤਾ ਵੀ ਉਹਨੇ ਜੀ ਕਾਰ ਲੈ ਲਈ ਨਵੀਂ, ਹਰ ਹਫਤੇ ਉਹਨੇ ਦੂਸਰੇ ਨੇ ਕਾਰ ਲੈ ਲਈ ਉਹਦਾ। ਯਾਨੀ ਕਿ ਫਿਰ ਇੱਕ ਹੋਰ ਹੁੰਦਾ, ਗੱਲ ਕੋਈ ਵੀ ਬੰਦਾ ਕਰੇ ਨਾ, ਉਸ ਕਹਿੰਦੇ ਆ ਕਿ ਕਹਾਣੀ ਜਿਹੜੀ ਹੁੰਦੀ ਆ ਨਾ, ਉਹਦਾ ਇੱਕ ਸੀਨ ਜਿਹੜਾ ਹੁੰਦਾ ਵਾ, ਉਹਦੇ 'ਚ ਕਹਿੰਦੇ ਜਦੋਂ ਸੀਨ ਸ਼ੁਰੂ ਹੁੰਦਾ ਤੇ ਸੀਨ ਖਤਮ ਹੁੰਦਾ ਨਾ, ਉੱਥੇ ਵੈਲਿਊ ਚੇਂਜ ਹੋਣੀ ਚਾਹੀਦੀ ਆ, ਪੋਜ਼ਿਟਿਵ ਨੈਗੇਟਿਵ ਕੁਛ ਨਾ ਤਬਦੀਲੀ ਆਣੀ ਚਾਹੀਦੀ ਆ ਹੈ। ਤੇ ਜਦੋਂ ਕੋਈ ਬੰਦਾ ਗੱਲ ਕਰਦਾ, ਗੱਲ ਸੁਣਨ ਵਾਲੇ ਦੇ ਵੀ ਕੋਈ ਨਾ ਕੋਈ ਤਬਦੀਲੀ ਆਣੀ ਚਾਹੀਦੀ ਆ। ਜੇ ਤੁਸੀਂ 40 ਮਿੰਟ ਦਾ ਵਲਾਗ ਸੁਣ ਕੇ ਤੁਹਾਡੇ 'ਚ ਕੋਈ ਤਬਦੀਲੀ ਨਹੀਂ ਆਂਦੀ, ਕੋਈ ਗੱਲ ਨਹੀਂ ਆਂਦੀ, ਤੇ ਬਿਲਕੁਲ ਨਾ ਫਜ਼ੂਲ ਸ਼ੈ। ਤੇ ਇਹ ਇੰਨਾ ਯਾਨੀ ਕਿ ਜਿਹੜਾ ਨਾ ਕਚਰਾ ਜਿਹੜਾ ਸਾਡੇ ਆ ਰਿਹਾ ਨਾ, ਔਰ ਉਹਨਾਂ ਦੇ ਵਿਊਜ਼ ਕਿਤਨੇ ਆ ਜੀ, 2 ਮਿਲੀਅਨ ਇੱਕ ਵੀਡੀਓ ਦੇ, 3 ਮਿਲੀਅਨ 4, ਤੇ ਉਹਦੇ ਤੋਂ ਵਜ੍ਹਾ ਤੋਂ ਯਾਨੀ ਕਿ ਸਾਡੇ ਨਵੇਂ ਬੰਦੇ ਇੰਨੇ ਇੰਸਪਾਇਰ ਹੁੰਦੇ ਆ। ਮੈਂ ਕਹਿੰਦਾ ਕਈ ਨਿਆਣੇ ਆਉਂਦੇ ਉਹ ਕਹਿੰਦੇ ਜੀ ਇਹ ਆਹ ਪਾਪੂਲਰ ਹੁੰਦਾ। ਮੈਂ ਕਿਹਾ ਯਾਰ ਪਾਪੂਲਰ ਤਾਂ ਹੈ, ਪਰ ਇਹ ਕੰਮ ਨਹੀਂ ਚੰਗਾ, ਪੈਸਾ ਮਨਸ਼ੀਆਤ ਵਾਲੇ ਕੋਲ ਸਭ ਤੋਂ ਜ਼ਿਆਦਾ ਹੁੰਦਾ, ਪਰ ਮਨਸ਼ੀਆਤ ਕਾਰੋਬਾਰ ਨਹੀਂ ਹੁੰਦਾ। ਹਾਏ 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 ਹਾਏ। ਤੇ ਤੁਹਾਨੂੰ ਕੀ ਲੱਗਦਾ ਵੀ ਮੰਨ ਲਓ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਨਾ, ਮੰਨ ਲਓ ਇਹ ਆਡੀਅנס ਦਾ ਤੁਸੀਂ ਕਿੰਨਾ ਰੋਲ ਮੰਨਦੇ ਹੋ? ਦੇਖੋ ਜੀ, ਇਹ ਦੋਨੇ ਪਾਸੇ ਕਹਿੰਦੇ ਵੀ ਹੋਟਲ ਵਾਲੇ ਨੂੰ ਖਾਣਾ ਜਿਹੜਾ ਨਾ ਗਾਹਕ ਚੰਗਾ ਤਿਆਰ ਕਰਨ ਤੇ ਮਜਬੂਰ ਕਰਦੇ ਆ, ਲੇਕਿਨ ਦੂਸਰਾ ਇਹ ਵੀ ਹੋਟਲ ਵਾਲਾ ਜਿਸ ਤਰ੍ਹਾਂ ਦਾ ਖਾਣਾ ਦਿੰਦਾ ਵਾ, ਖਾਣੇ ਵਾਲੇ ਉਸ ਤਰ੍ਹਾਂ ਦਾ ਖਾ ਕੇ ਚਲੇ ਜਾਂਦੇ ਆ। ਇਹਦੇ 'ਚ ਜਦੋਂ ਕ੍ਰੀਏਟਰ ਜਿਹੜਾ ਜਿਸ ਤਰ੍ਹਾਂ ਦਾ ਕੰਟੈਂਟ ਦਿੰਦਾ ਵਾ, ਉਸ ਤਰ੍ਹਾਂ ਦੀ ਕੰਜ਼ੰਪਸ਼ਨ ਹੁੰਦੀ ਆ। ਵਾਹ ਵਾਹ ਵਾਹ। ਤੇ ਜਿਸ ਤਰ੍ਹਾਂ ਦੇ ਕੰਜ਼ਿਊਮਰ ਹੈਗੇ ਆ ਤੇ ਉਸ ਤਰ੍ਹਾਂ ਦੇ ਕ੍ਰੀਏਟਰ ਹੋ ਜਾਂਦੇ ਆ। ਇਹਦੇ 'ਚ ਇੱਕ ਹੋਰ ਵੀ ਇਹ ਵਾਲ ਧੁੱਪੇ ਨਹੀਂ ਕਿਰੇ। ਨਹੀਂ ਤੁਸੀਂ ਤੁਹਾਡਾ ਤਾਂ ਜੀ ਬੜਾ, ਮੈਂ ਉਹੀ ਸੋਚੀ ਜਾਂਦਾ ਸੀ ਕਮੇਡੀਅਨ ਦਾ ਨਾ, ਬੜੇ ਹੁਣ ਜਿਹੜਾ ਸਾਡਾ ਭਗਵੰਤ ਮਾਨ ਹੈ ਜੀ, ਉਹਨੂੰ ਲੋਕ ਬੜਾ ਕਹਿੰਦੇ ਨੇ ਵੀ ਕਮੇਡੀ ਦਾ ਕਰੀ ਜਾਂਦੇ, ਹੁਣ ਫਸ ਗਿਆ ਪੂਰਾ। ਕੋਈ ਸਲਾਹਕਾਰ ਨਹੀਂ ਕੋਈ ਹੈਗੇ ਚੰਗੇ, ਤੁਹਾਡਾ ਦੇ ਆਲੇ ਦੁਆਲੇ ਸਲਾਹਕਾਰ ਬਹੁਤ ਸ਼ਾਨਦਾਰ ਨੇ ਜੀ। ਹਾਂ ਮੈਂ ਤੁਹਾਨੂੰ ਦੱਸਿਆ ਨਹੀਂ, ਜਦੋਂ ਉਹ ਰੱਬ ਦੀ ਮਿਹਰ ਹੋ ਗਈ, ਮਸ਼ਹੂਰ ਮੈਂ ਹੋ ਗਿਆ, ਮੇਰੇ ਤੋਂ ਗੱਲ ਸੋਹਣੀ ਕਰਨ ਵਾਲੇ ਹਜ਼ਾਰਾਂ ਪਏ। ਨਹੀਂ ਇੱਕ ਚੀਜ਼ ਮੈਨੂੰ ਹੋਰ ਦੱਸੋ, ਜਿਵੇਂ ਤੁਹਾਨੂੰ ਮਿਲਦੇ ਰਹਿੰਦੇ ਆ ਉਧਰੋਂ ਸਾਡੇ ਪੰਜਾਬ ਤੋਂ ਆ ਕੇ, ਤੁਹਾਨੂੰ ਕਦੇ ਕਿਸੇ ਨੇ ਇਹ ਵੀ ਦੱਸਿਆ ਵੀ ਭਗਵੰਤ ਮਾਨ ਵੀ ਤੁਹਾਨੂੰ ਸੁਣਦਾ? ਇਹ ਤਾਂ ਨਹੀਂ ਦੱਸਿਆ ਕਿ ਨਹੀਂ ਦੱਸਿਆ ਹਜੇ ਨਹੀਂ, ਪਰ ਤੁਹਾਨੂੰ ਲੱਗਦਾ ਵੀ ਸੁਣਦਾ ਹੋ ਸਕਦਾ ਤੁਹਾਡਾ? ਖਬਰੇ ਇਹ ਜਿਹੜਾ ਉਹ ਜਿਹੜੇ ਇਦਾਂ ਦੇ ਹੁੰਦੇ ਨਾ ਬੰਦੇ, ਵਿਚਾਰੇ ਭੱਜ ਨਾਸ 'ਚ ਰਹਿੰਦੇ ਆ, ਮੋਬਾਈਲ ਚਲਾਉਣ ਦਾ ਟਾਈਮ ਨਹੀਂ ਹੁੰਦਾ। ਜੇ ਮੋਬਾਈਲ ਚਲਾਵੇ ਫਿਰ ਤਾਂ ਸਾਨੂੰ ਦੇਖੇ। ਹਾਂ ਨਹੀਂ, ਤੁਹਾਨੂੰ ਵੱਡੇ ਵੱਡੇ ਬੰਦੇ ਸੁਣਦੇ ਨੇ ਉਧਰ, ਤੇ ਵਧੀਆ ਤੁਹਾਡਾ ਮਿਲ ਗਈ। ਕਈ ਵਾਰੀ ਨਾ ਬੰਦੇ ਨੂੰ ਦੇਖੋ ਇੱਕ ਚੀਜ਼ ਹੈ ਨਾ ਵੀ ਲੋਕੀ ਵੀ ਹੁਣ ਸਾਡੀ ਜਿਹੜੀ ਉਧਰ ਦੀ ਸੁਸਾਇਟੀ ਵੀ ਆ, ਜਿਵੇਂ ਤੁਹਾਡੇ ਇੱਥੇ ਸਿਆਪਾ ਤੁਸੀਂ ਕਿਹਾ, ਸਿਆਪੇ ਉਧਰ ਸਾਡੇ ਵੀ ਪਏ ਨੇ। ਫਿਰ ਤੁਹਾਡੇ ਜਦੋਂ ਵੀਡੀਓ ਸੁਣੀ ਦੀ ਹੈ ਜਾਂ ਲੋਕ ਸੁਣਦੇ ਨੇ, ਉਹਨਾਂ ਨੂੰ 1 ਮਿੰਟ ਥੋੜਾ ਜਿਹਾ ਸਿਆਪਿਆਂ ਤੋਂ ਪਾਸੇ ਜਾਂਦੇ ਨੇ। ਹਾਂ ਹਾਂ ਠੀਕ ਹੈ, ਉਹਨਾਂ ਨੂੰ ਲੱਗਦਾ ਵੀ ਚਲੋ ਥੋੜਾ ਜਿਹਾ ਸਾਹ ਹੈ, ਸਾਹ ਆ, ਤੇ ਸਾਹ ਸਭ ਨੂੰ ਹੀ ਚਾਹੀਦਾ ਜੀ, ਉਹ ਜੀ ਭਗਵੰਤ ਮਾਨ ਵੀ ਸ਼ਾਮਲ ਹੈ। ਹਾਂ ਸਹੀ ਗੱਲ। ਇਹ ਸੁਣਾ ਲੈ ਕੇ ਆਏ ਹੋ ਕਿ ਬਸ ਦੇਖਣਾ? ਨਹੀਂ ਮੈਂ ਸੁਣਾ ਨਹੀਂ ਲੈ ਕੇ ਆਇਆ, ਮੈਂ ਕਿਹਾ ਕੋਈ ਮੇਰੀ ਇੱਕ ਅੰਦਾਜ਼ਾ ਮੈਨੂੰ ਇਹ ਸੀ ਕਿ ਚਲੋ ਤੁਹਾਨੂੰ ਤਾਂ ਮਿਲਦੇ ਨੇ ਬੰਦੇ, ਮਿਲੇ ਨੇ ਹੁਣ ਕਾਨਫਰੰਸਾਂ ਤੇ ਵੀ, ਸ਼ਾਇਦ ਕੋਈ ਕਹਿੰਦਾ ਹੋਵੇ ਵੀ ਹਾਂ ਵੀ ਤੁਹਾਨੂੰ ਸੁਣਿਆ ਕਿਸੇ ਨੇ, ਮੈਂ ਤਾਂ ਪੁੱਛਿਆ ਹੀ ਆ ਤੁਹਾਨੂੰ। ਅੱਛਾ, ਇਹ ਨਾਮ ਘਰ ਦਾ ਨਾਂ ਲਿਆ ਤੇ ਮੈਨੂੰ ਪਤਾ ਲੱਗਾ। ਲਓ ਜੀ, ਹੁਣ ਪ੍ਰੋਗਰਾਮ ਦੇਖਿਆ ਸਾਰਾ। ਕੀ ਹਾਲ ਹੈ? ਉਹ ਖੁਦਾਇਆ ਉਧਰ ਮੂੰਹ ਕਰੋ। ਉਹ ਵਾਹ ਜੀ, ਇਹ ਵੀ 11 ਤੇ 35 ਸਾਲ ਬਾਅਦ ਮਿਲੇ ਆ ਸਾਨੂੰ। ਇਹਨਾਂ ਤੇ ਫਖਰ ਹੁੰਦਾ ਸੀ, ਸਾਡਾ ਗਰੁੱਪ ਸੀ। ਤੇ ਕਮਰਾ ਕਿਹੜਾ ਸੀ ਤੁਹਾਡਾ? ਨਿਊ ਹੋਸਟਲ ਦਾ ਇੱਕ ਤਾਂ ਹੈ, ਅਸੀਂ ਉੱਥੇ ਇੰਤਜ਼ਾਮ ਉਹਨਾਂ ਦੇ ਨਾਲ ਨਾ ਨਿਊ ਬਲਾਕ ਤੁਹਾਡਾ ਉਹ ਵੀ ਸਾਡੇ ਨਾਲ ਵਾਲੇ ਤੇ ਆ ਪੰਗਾ ਪੈ ਗਿਆ ਜੀ, ਕਲਾਸ ਪਹਿਲਾਂ ਲੱਭ ਗਿਆ ਜੀ ਪੁਰਾਣਾ, ਉੱਥੇ ਰਹੇ। ਤੇ ਇੱਕ 123 ਸੀ ਗਾਲਬਨ, ਜਿਹੜਾ 올ਡ ਬਲਾਕ 27 ਸਾਡੇ ਕੋਲ ਹੁੰਦਾ। ਹਾਂ 127 ਰਾਜਾ ਤੇ ਜ਼ਿਆਰਤ ਜਿਹੜਾ ਸਾ ਮੇਰੇ ਕੋਲ। ਅੱਛਾ ਵਾਹ ਜੀ ਵਾਹ ਜੀ, ਸਾਨੂੰ ਤੇ ਬੜਾ ਮਾਣ ਹੁੰਦਾ ਸੀ ਇਹਨਾਂ ਤੇ। ਬਹੁਤ ਨਹੀਂ, ਬਹੁਤ ਨਹੀਂ ਸਾ ਸੀਮਾ ਜੀ, ਅਨਿਲ ਸਾਹਿਬ ਵਾਕਈ ਬਹੁਤ ਜ਼ਹਾਨਤ ਸੀ। ਔਰ ਇਹ ਸਾਡੇ ਕੁਇਜ਼ ਦੇ ਜਾਂਦਾ ਸਨ। ਫਿਰ ਮੈਂ ਵੀ ਡਿਬੇਟਿੰਗ ਕਲਾਸ ਦੀ ਮੇਰੀ ਤਸਵੀਰ, ਇਹ ਵਾਕਈ ਸਾਡਾ ਮਾਣ ਸੀ। ਮੈਨੂੰ ਤੁਸੀਂ ਨਿਲਾਮ ਘਰ ਦਾ ਨਾਂ ਲਿਆ ਨਾ, ਤੇ ਪ੍ਰੋਗਰਾਮ ਮੈਂ ਵੇਖਿਆ। ਬਲੇਜ਼ਰ ਇਹਨਾਂ ਨੇ ਪਾਇਆ ਸੀ ਜੀਸੀ ਦਾ। ਹਾਂ ਯਾਦ ਹੈ ਨਾ? ਬਲੇਜ਼ਰ ਹੈ। ਹਾਂ ਬਲੇਜ਼ਰ ਹੈ। ਓਏ ਹੋਏ ਹੋਏ, ਇਹ ਜੱਫੀਆਂ ਦੋ ਬਣਦੀਆਂ।
ਵਿਛੜੇ ਮਿਲ ਗਏ ਅੱਜ ਵਿਛੜੇ ਮਿਲ ਗਏ ਤੁਹਾਡੀ ਵਜ੍ਹਾ ਨਾਲ ਮਿਲੇ। ਹਾਂ, ਇਹਨਾਂ ਦੀ ਮੰਜੀ ਲਾ ਡਾ ਦਿਓ ਮਾਂ ਬੋਲੀ ਨਾਲ ਨਾ ਉਹ ਮੇਰੇ ਕੈਮਰਾ ਚੜਦੇ ਲੈਂਦੇ ਤੇ ਮਿਲਦੇ ਦੇਖੇ ਸੀ ਅੱਜ ਲੈਂਦੇ ਲੈਂਦੇ ਤੇ ਮਿਲਦੇ ਦੇਖੇ ਅੱਛਾ ਤੇ ਬਸ ਕੱਲ ਇੱਥੇ ਹੀ ਹਾਂ ਮੈਂ ਇੱਥੇ ਹੀ ਜਿਹੜਾ ਮੈਂ ਬੈਂਕ ਦੀ ਜੌਬ ਕੀਤੀ ਯਾਦ ਹੈ ਗੁਲਬਾਜ਼ ਫਾਕੀ ਹੁੰਦਾ ਸੀ ਗੁਲਬਾਜ਼ ਫਾਕੀ ਛੋਟੋ ਗਏ ਹਾਂ ਉਹ ਆਪਣੇ ਉੱਥੇ ਉਹ ਕੋਈ ਜਨਾਨੀ ਵੀ ਯਾਦ ਕਰਾਓ ਫਲਾਣੀ ਹੁੰਦੀ ਫਿਰ ਉਹ ਵੀ ਯਾਦ ਕਰ ਜ਼ੋਰ ਅਹਿਮਦ ਹਾਂ ਜ਼ਹੂਰ ਜ਼ੋਰ ਇਸਲਾਮਾਬਾਦ ਹਾਂ ਬਿਲਕੁਲ ਅਬਦੁਲ ਮੀਰ ਭੁੱਟਾ ਜਿਹੜਾ ਨਾ ਉਹ ਫਾਰਨ ਫੇਰ ਉਹ ਫਾਰਨ ਫੇਰ ਚ ਹਾਂ ਉਹ ਸਈਦ ਪੁੱਟੇ ਦੇ ਛੋਟੇ ਭਾਈ ਬਾਜਵਾ ਹੁੰਦਾ ਸੀ ਅਬਦੁਲ ਬਾਜਵਾ ਹਾਂ ਉਹ ਅਬਦੁਲ ਬਾਜਵੇ ਦਾ ਇਸਲਾਮਾਬਾਦ ਦਾ ਉਹ ਬਿਜ਼ਨਸ ਰਿਕਾਰਡਰ ਫਾਈਨੈਂਸ਼ੀਅਲ ਬੈਂਕ ਬਾਰੇ ਵੀ ਦੱਸੋ ਵੀ ਉਸ ਟਾਈਮ ਕੁੜੀਆਂ ਕੋਈ ਨਹੀਂ ਹੁੰਦੀਆਂ ਕਿਸੇ ਦਾ ਨਾਮ ਲੈ ਦੱਸੋ ਜ਼ੋਰਾ ਗੁਰਦੇ ਹੁਣ ਆਏ ਨਾ ਲੈਣ ਦੇ ਬਾਬੇ ਲੈਣ ਤੇ ਆਏ ਬਣਾਤੀ ਫੋਟੋ ਵੀ ਮੈਨੂੰ ਬਹੁਤ ਚੰਗਾ ਲੱਗਾ ਯਾਰ ਅੱਜ ਤਾਂ ਮੇਰੀ ਈਦ ਹੋ ਗਈ ਕਸਵਾ ਪਹਿਲੇ ਵੀ ਮੈਨੂੰ ਇੱਕ ਕਲਾਸ ਫੈਲੋ ਮਿਲਿਆ ਬੜੇ ਹੀ ਅਰਸੇ ਬਾਅਦ ਸਕਾਊਟਿੰਗ ਕਲੱਬ ਚ ਹੁੰਦਾ ਸੀ ਉੱਥੇ ਪੰਜਾਬ ਯੂਨੀਵਰਸਿਟੀ ਚ ਪ੍ਰੋਫੈਸਰ ਹੈ ਪਾਕ ਸਟੱਡੀ ਦੇ ਵਿੱਚ ਉਹ ਸਾਡੇ ਨਾਲ ਘੋੜਾ ਗਲੀ ਵੀ ਗਿਆ ਸੀ ਸਕਾਊਟਿੰਗ ਕਲੱਬ ਦੇ ਵਿੱਚ ਔਰ ਲਾਲੀ ਜੀ ਕੀ ਨਾਮ ਸੀ ਉੱਥੇ ਯੂਨੀਵਰਸਿਟੀ ਪ੍ਰੋਫੈਸਰ ਮਿਲੇ ਸਰ ਮੇਰੇ ਦੋਸਤ ਇਹ ਜੀ ਮੈਂ ਦੱਸਦਾ ਬੀਸੀ ਚ ਇਹ ਨਾ ਹਾਂ, ਗਾਜ਼ੀ ਸਾਹਿਬ ਆ ਇੱਧਰ ਬੈਠੇ ਆ ਗਾਜ਼ੀ ਇਹਨਾਂ ਦੇ ਪ੍ਰਾਹੁਣੇ ਆਏ ਜੀ ਸਰਦਾਰ ਤੋਂ ਸਾਡੇ ਕੋਲ ਅੱਜ ਤਸ਼ਰੀਫ ਲੈ ਕੇ ਆਏ ਇਹਨਾਂ ਦੀ ਮਿਹਰਬਾਨੀ ਤੇ ਉਹਨਾਂ ਦੇ ਨਾਲ ਆਏ ਤਾਹਰ ਸਾਹਿਬ ਆਏ ਬਾਬਾ ਦੇਰ ਦੇ ਬੈਠਾ ਗੱਲਾਂ ਗੁੱਲਾਂ ਕਰੀ ਜਾਂਦੇ ਆ ਤੇ ਇਹ ਇੱਕ ਦੂਜੇ ਨੂੰ ਦੇਖੀ ਜਾਂਦੇ ਸੀ ਜਦੋਂ ਰਾਣਾ ਸਾਹਿਬ ਨੇ ਕਰਾਇਆ ਨਾ ਆਪਣਾ ਤਾਰਫ ਤੇ ਉਹ ਛੱਡਿਆ ਬੰਬ ਵਿੱਚ ਇਦਾਂ ਮੈਂ ਉੱਥੇ ਪੜਿਆ ਤੇ ਉਹ ਉੱਠ ਕੇ ਨਾਲ ਇਹਨਾਂ ਮੱਥਾ ਚੁੰਮ ਲਿਆ ਤੇ ਉਹ ਜੱਫੀ ਪਾਲੀ ਕਹਿੰਦੇ ਤੇ ਆਪਾਂ ਕਲਾਸ ਪਹਿਲੋਂ ਲੈ ਇਦਾਂ ਰਲੇ ਆ ਇਹ ਮੇਰੇ ਜੂਨੀਅਰ ਇਹਨਾਂ ਨੇ ਫਾਰਸੀ ਤੇ ਕੀਤਾ ਵਾ ਮੈਂ ਉਹਦੇ ਬੀਐਸਸੀ ਸੀ ਇਹ ਮਾਸਟਰ ਸੀ ਸ਼ੇਬ ਤੁਹਾਡਾ ਇੱਕ ਜਿਹੜਾ ਵਾ ਹੈ ਉਦੋਂ ਸ਼ੇਰ ਸੀ ਜ਼ਿਆਰਤ ਸੀ ਜੀ ਮੈਂ ਇਹਨਾਂ ਦੀ ਗੱਲਾਂ ਨੂੰ ਹਿਸਾਬ ਲਾਇਆ ਵੀ ਉਦੋਂ ਕੁੜੀਆਂ ਆਜ਼ਾਦ ਨਹੀਂ ਹੋਈਆਂ ਸੀ ਜਦੋਂ ਮਾਸਟਰ ਦੇ ਵਿੱਚ ਇਹਨਾਂ ਮੈਨੂੰ ਇਜਾਜ਼ਤ ਸੀ ਬਾਕੀ ਕਲਾਸਾਂ ਹੀ ਨਹੀਂ ਗ੍ਰੈਜੂਏਸ਼ਨ ਇਤਨੀ ਸੀ ਉਦੋਂ ਉਹਨਾਂ ਦੇ ਹੈ ਨਹੀਂ ਚਲੋ ਬੰਦ ਕਰ ਨਹੀਂ ਉਸ ਤੋਂ ਆ ਜਿਹੜੀ ਮਾਂ ਬੋਲੀ ਪੰਜਾਬੀ ਆ ਨਾ ਕੁਝ ਬੰਦੇ ਐਸੇ ਗੁਜ਼ਰੇ ਆ ਜਿਨ੍ਹਾਂ ਨੇ ਇਹਦੀ ਇੱਜ਼ਤ ਵਧਾਈ ਆ ਤੇ ਕੁਝ ਐਦਾਂ ਦਾ ਵੀ ਦੌਰ ਗੁਜ਼ਰਿਆ ਚੱਠਾ ਸਾਹਿਬ ਨੂੰ ਪਤਾ ਵੀ ਇਹਨੂੰ ਪੈਰਾਂ 'ਚ ਰੋਲਿਆ ਇਹਦੇ ਵਿੱਚ ਗੰਦ ਬਕਿਆ ਗਿਆ ਸਟੇਜਾਂ ਦੇ ਉੱਤੇ ਗੰਦ ਬਕਿਆ ਗਿਆ ਤੇ ਉਦੋਂ ਇਹ ਬੋਲੀ ਕਹਿੰਦੇ ਸੀਗੇ ਬੇਸ਼ਰਮੀ ਦੀ ਬੋਲੀ ਬਣ ਗਈ ਸੀ ਪਰ ਕੁਝ ਬੰਦੇ ਐਸੇ ਆਏ ਆ ਕਿ ਜਿਨ੍ਹਾਂ ਨੇ ਇਹਦੀ ਕਦਰ ਦੱਸੀ ਆ ਇੱਜ਼ਤ ਵਧਾਈ ਆ ਇੱਥੋਂ ਚੱਕ ਕੇ ਇੱਥੇ ਪਹੁੰਚਾ ਦਿੱਤਾ ਉਹ ਨਾਮ ਆ ਨਿਜ਼ਾਮਦੀਨ ਬਹੁਤ ਅੱਛਾ ਜੀ ਬਹੁਤ ਦੇਖੋ ਉਰਦੂ ਚ ਸਭ ਤੋਂ ਅੱਛਾ ਮਜ਼ਾ ਨਾ ਯੂਸਫੀ ਦਾ ਗਿਣਿਆ ਜਾਂਦਾ ਲੇਕਿਨ ਜੇ ਉਹਨੂੰ ਰੋਟੀ ਜਿੰਨੀ ਦੇਰ ਬੰਦੇ ਖਾਂਦੇ ਰਹੇ ਨੇ ਅਮਲਾ ਉੱਤੇ ਪੱਖੀਆਂ ਚੱਲਦਾ ਰਿਹਾ ਹੈ ਸੁਰਿਆ ਸਾਹਿਬ ਇਹ ਮਹਿਮਾਨ ਨਵਾਜ਼ੀ ਦੀ ਅਖੀਰ ਕਰ ਛੱਡੀ ਆ ਵੇਖੋ ਇੱਕ ਬੰਦਾ ਇੱਧਰ ਸੁਰਿਆ ਸਾਹਿਬ ਆਪ ਦੂਸਰਾ ਆਪਣਾ ਵੀਰ ਪੁਲਿਸ ਵਾਲਾ ਤੀਸਰਾ ਆਪਣਾ ਵੀਰ ਫੌਜੀ ਚੌਥਾ ਬਾਬਾ ਨਹੀਂ ਪ੍ਰਾਹੁਣੇ ਰੱਬ ਦੀ ਰਹਿਮਤ ਪ੍ਰਾਹੁਣੇ ਰੱਬ ਦੀ ਰਹਿਮਤ ਹੁੰਦੇ ਆ ਹੈਨਾ ਫਿਰ ਤੋਂ ਹੋਰ ਚੜ੍ਹਦੇ ਪੰਜਾਬ ਦੇ ਹਾਏ 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 ਚੜ੍ਹਦੇ ਪੰਜਾਬ ਦੇ ਯਾਰ ਇੱਧਰ ਖੜੀ ਮੇਰਾ ਨਾ ਭਰਾ ਇੱਧਰ ਬੈਠਾ ਮੇਰੀ ਇਹਦੇ ਨਾਲ ਵੀਡੀਓ ਬਣਾ ਨਹੀਂ ਪਾਵਰ ਤੇ ਫਿਰ ਉਹਨਾਂ ਦੇ ਕੋਲ ਫਾਇਦਾ ਇਹਨੇ ਜੀ ਖਾਲਦ ਮਕਬੂਲ ਸਾਹਿਬ ਇਹਨਾਂ ਨੇ ਡੀਪੀ ਇੰਨੀ ਰੰਗਦਾਰ ਲਾਈ ਹੋਈ ਆ WhatsApp ਤੇ ਨਾ ਮੈਨੂੰ ਇੰਨਾ ਭੁਲੇਖਾ ਰਹਿੰਦਾ ਫਿਰ ਮੁੰਡਾ ਹੀ ਕੋਈ ਬੱਚਾ ਹੀ ਬਣਾਇਆ ਹੈ ਅੱਛਾ ਰੰਗ ਬੜੇ ਪਾਏ ਦੇ ਵਿੱਚ ਨਾ ਦੇਖੀ ਪੰਜਾਬ ਦੇ AI ਜਨਰੇਟਰ ਜਿਹੜੀ ਤੂੰ ਪਹਿਲਾਂ ਗੱਲ ਕੀਤੀ ਹੈ AI ਤੇ ਜਾਣਾ ਚਾਹੀਦਾ ਜੀ ਹੌਲੀ ਹੌਲੀ ਜਾਵਾਂਗੇ AI ਤੇ ਆਪਣੇ ਆਪ ਤੋਂ ਸ਼ੁਰੂ ਕਰਾਂਗੇ ਤਸਵੀਰਾਂ ਬਣਾਵਾਂਗੇ ਇਹ ਗੱਲ ਇਹ ਤੇਰੀ ਵੀਡੀਓ ਦੇ ਵਿੱਚ ਮੈਨੂੰ ਤਸਵੀਰ ਮਿਲਿਆ ਹੈ ਕਿ ਤੂੰ ਉਸ ਦਿਨ ਤੋਂ ਬਾਅਦ ਦੁਬਾਰਾ ਕੋਈ ਰਾਬਤਾ ਨਹੀਂ ਕੀਤਾ ਆਪਣਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਮੈਸੇਜ ਇੱਕ ਅੱਧਾ ਬੰਦਾ ਕਿਉਂ ਜੀ ਸਵੇਰੇ ਡੇਲੀ ਗੱਲ ਹੁੰਦੀ ਫੋਨ ਤੇ ਮੈਂ ਪੁੱਛਦਾ ਖਾਲ ਸਾਹਿਬ ਕਿੱਥੇ ਉਹ ਕੋਈ ਕਹਿੰਦਾ ਵੀ ਇੱਥੇ ਗਿਆ ਹੁਣੇ ਉੱਠ ਕੇ ਗਿਆ ਮੈਂ ਅੱਜ ਆਏ ਨਹੀਂ ਗੱਲ ਜ਼ਰੂਰ ਪਹਿਲਾਂ ਵੀ ਸੀ ਗੱਲ ਇਹ ਨਹੀਂ ਹੈ ਕਿ ਗੱਲ ਜਿਹੜੀ ਗੱਲ ਆ ਉਹ ਗੱਲ ਕਰ ਕਿ ਪਹਿਲਾਂ ਸਰੋਏ ਨਾਲ ਜਿੱਦਣ ਰਾਬਤਾ ਨਾ ਹੋਇਆ ਜਦੋਂ ਫੋਨ ਦਾ ਕੋਈ ਮਸਲਾ ਸੀ ਤੇ ਜੇਪੀ ਦੇ ਰਾਣਾ ਸਾਹਿਬ ਜਾਂਦੇ ਰਹੇ ਫੋਨ ਵੀ ਤੇ ਉਹ ਅੱਜ ਫੋਨ ਬਚਿਆ ਸੀ ਅੰਦਰ ਭੁੱਲ ਕੇ ਜੇਪੀ ਨੇ ਪੁੱਛਤਾ ਮੇਰਾ ਸਰੋਏ ਨਾਲ ਰਾਬਤਾ ਹੋਇਆ ਦੁਬਾਰਾ ਜੇਪੀ ਨੇ ਰਾਬਤਾ ਕੋਈ ਨਹੀਂ ਕੀਤਾ ਹੈ ਇਹ ਦੱਸ ਜਾਣਾ ਜੀ
ਉਹਨਾਂ ਬੰਦੇ ਦਾ ਮੈਸੇਜ ਆਇਆ ਕੱਲ ਉਹ ਬਿਜ਼ੀ ਰੂਟੀਨ ਚ ਹੁਣ ਬੰਦਾ ਨਹੀਂ ਕੋਈ ਕੰਮ ਯਾਦ ਰਿਹਾ ਇੱਕ ਮੈਸੇਜ ਆਇਆ ਮੈਂ ਤੁਸੀਂ ਮੈਸੇਜ ਨਹੀਂ ਕੀਤਾ ਮੈਂ ਅੱਗੋਂ ਜਵਾਬ ਦਿੱਤਾ ਮੈਂ ਕਿਹਾ ਯਾਰ ਉਹ ਕੀ ਮੈਸੇਜ ਕਰਨਾ ਸੀਗਾ ਜੀ ਮੈਂ ਵੈਸੇ ਪੁੱਛਿਆ ਮੈਂ ਕਿਹਾ ਉਹ ਭਾਈ ਅੱਗੋਂ ਨਾਰਾਜ਼ਗੀ ਦਾ ਕਹਿੰਦਾ ਠੀਕ ਆ ਭਾਈ ਤੁਸੀਂ ਵੱਡੇ ਜਾਂਦੇ ਅਸੀਂ ਨਹੀਂ ਕਰਦੇ ਮੈਂ ਕਿਹਾ ਯਾਰ ਨਾਰਾਜ਼ ਹੋਣ ਦਾ ਤਾਂ ਕੋਈ ਬਹਾਨਾ ਲਾਓ ਹਾਂ ਜਿਹੜੀ ਵੱਡੇ ਬੰਦੇ ਵਾਲੀ ਫਿਲਮ ਸਾਡੇ ਮੱਥੇ ਵੱਜੀ ਹੋਈ ਹੈ ਤੇ ਮੈਂ ਦੇਖ ਕੀ ਗੱਲ ਬਾਕੀ ਜ਼ੇਬੀ ਜਿਹੜਾ ਪੰਜਾਬੀ ਫਿਲਮ ਜਿਹੜਾ ਨਾ ਜਿਹੜੀ ਸਾਡੀ ਅੱਛਾ ਮੈਂ ਕੈਮਰਾ ਚੱਲਦਾ ਤਾਂ ਮੈਂ ਇੱਕ ਨਾ ਕਮੈਂਟ ਦੇਣਾ ਠੀਕ ਹੈ ਉਹ ਜਿਹੜਾ ਨੇ ਪਿਛਲੇ ਸਾਲ ਇੱਕ ਖੇਸੀ ਬਣਵਾਈ ਹੋਈ ਤੇ ਚਲੋ ਚਾਦਰਾ ਤਾਂ ਵਕਤ ਦੇ ਨਾਲ ਸਫਰ ਚ ਨਹੀਂ ਕਿਸੇ ਟਾਈਮ ਪਰ ਉਹ ਗੈਟਅਪ ਨਾ ਇਹਦੇ ਨਾਲੋਂ ਬਹੁਤ ਬਹੁਤ ਉੱਤੇ ਉਹ ਯਾਰ ਨਾ ਉਨੀ ਠੰਡ ਨਹੀਂ ਆਈ ਮਤਲਬ ਨਾ ਮੈਂ ਆਪਣੀ ਰਾਏ ਦਿੰਦਾ ਪਿਆ ਕਿ ਉਹ ਮੁਤਬਾਦਲ ਲਿਆ ਕੋਈ ਜਿਹੜਾ ਨਾ ਉਹਨੂੰ ਬੜਾ ਫੱਬਦਾ ਨਹੀਂ ਆ ਤੇਰਾ ਪੀਟੀਸੀ ਤੇ ਇੰਟਰਵਿਊ ਦੇਖਿਆ ਸੀ ਭਾਈ ਉਹਦੇ ਬੜਾ ਫੱਬ ਰਿਹਾ ਸੀ ਬਾਕੀ ਜ਼ੇਬੀ ਦੀ ਜਿਹੜੀ ਮੈਂ ਗੱਲ ਕਰਦਾ ਜਿੰਨੇ ਵੀ ਪੰਜਾਬੀ ਦੇ ਮਾਂ ਬੋਲੀ ਦੇ ਸੇਵਕ ਆ ਜਿਹੜੇ ਦੇਖੋ ਜੀ ਜਿਹੜਾ ਕੰਮ ਜ਼ੇਬੀ ਕਰ ਰਿਹਾ ਨਾ ਤੇ ਹੁਣ ਵੈਸੇ ਜੀ ਬੜੀ ਖੁਸ਼ੀ ਹੁੰਦੀ ਆ ਇਹਦੇ ਆਵਾਜ਼ ਦੇਖੀ ਦੀ ਰਾਣਾ ਸ਼ਬਾਜ਼ ਬਹੁਤ ਗ੍ਰੇਟ ਆਦਮੀ ਹੈ ਜੀ ਉਹਨੂੰ ਬੜਾ ਨੌਲੇਜ ਇਹ ਨਾ ਕਹਿ ਬਈ ਮੈਂ ਕਹੂੰਗਾ ਇਹਨੇ ਤਾਂ ਕਰਨੀ ਤਰੀਕ ਮੈਂ ਇਹ ਗੱਲ ਕਰੂੰਗਾ ਕਿ ਰਾਣਾ ਸ਼ਬਾਜ਼ ਸਾਹਿਬ ਅਗਰੇ ਸਾਡਾ ਬੜਾ ਦੇਖਣਾ ਜਾਂਦਾ ਵਾਲਾ ਗ੍ਰੇਟ ਸਾਡੇ ਆ ਰਾਣਾ ਸਾਹਿਬ ਨੂੰ ਦਿਖਾਓ ਜੀ ਇੱਕ ਰਾਣਾ ਸਾਡੇ ਕੋਲ ਨਹੀਂ ਉਹ ਬਹੁਤ ਪੜੇ ਲਿਖੇ ਉਹ ਭਾਈ ਜੀ ਉਸ ਬੰਦੇ ਦੀ ਦੇਖੋ ਜੀ ਹਰ ਬੰਦੇ ਨੂੰ ਆਪਣੀ ਸ਼ਾਇਰੀ ਕਰਦਾ ਬੜਾ ਮਜ਼ਾ ਆਇਆ ਸਪੈਸ਼ਲ ਜ਼ੇਬੀ ਨੂੰ ਫੋਨ ਕਰਕੇ ਗੱਲ ਕੀਤੀ ਜੇ ਵੀ ਗੱਲ ਹੈਗੀ ਆ ਵੀ ਆਹ ਬੰਦਾ ਕਿਹੜਾ ਰਾਣਾ ਇਹ ਰਾਣੇ ਨੂੰ ਨੱਚਣ ਰਾਣਾ ਆਪਣੇ ਨਾਲ ਹੈ ਜੁਨੇ ਤੋਂ ਠੀਕ 5 ਮਿੰਟ ਪਹਿਲਾਂ ਫੋਨ ਕੀਤਾ ਇਹ ਬਲਾਗ ਉਹਦੇ ਨਾਲ ਬਣਾਓ ਉਹ ਹਿਸਟਰੀ ਦੇ ਬਾਰੇ ਜੋ ਬੰਦਾ ਜਾਂ ਉਹਨੂੰ ਉਹਦੀ ਵਾਰ ਦਾ ਵੀ ਪਤਾ ਜਿੱਥੇ ਕਿਸੇ ਨੇ ਹੱਥ ਲਾਇਆ ਯਕੀਨ ਕਰੋ ਬੜਾ ਯਾਰ ਉਹਨੇ ਇਹਨੇ ਪਤਾ ਵੀ ਮਤਲਬ ਕਿ ਇੱਕ ਵਕਤ ਹੈਗਾ ਉਹ ਬਾਬੇ ਫਰੀਦ ਦਾ ਜਾਂ ਇੱਕ ਵਕਤ ਗੁਰੂ ਗੋਬਿੰਦ ਸਿੰਘ ਦਾ ਆਪਾਂ ਮਿਸਾਲ ਲੈ ਲਓ ਹੁਣ ਗੁਰੂ ਗੋਬਿੰਦ ਸਿੰਘ ਇੱਕ ਇਲਾਕੇ ਚੋਂ ਗੁਜ਼ਰ ਰਹੇ ਨੇ ਜਾਂ ਬਾਬਾ ਫਰੀਦ ਇੱਕ ਇਲਾਕੇ ਚੋਂ ਗੁਜ਼ਰ ਰਹੇ ਨੇ ਹੁਣ ਉਹ ਉਸ ਇਲਾਕੇ 'ਚ ਜਾਂਦੇ ਉਹਨਾਂ ਨੂੰ ਸ਼ਾਮ ਪਈ ਹੈ ਕਹਾਂ ਮਤਲਬ ਉਹ ਕਿਸੇ ਦੇ ਘਰ ਰੁਕੇ ਨੇ ਉਸ ਬੰਦੇ ਦਾ ਘਰ ਵੀ ਪਤਾ ਉਸ ਬੰਦੇ ਦਾ ਨਾਮ ਵੀ ਪਤਾ ਇੰਨੀ ਬਰੀਕੀ ਚ ਪਾਇਆ ਉਹਨੂੰ ਰਾਖ ਉੱਡੀ ਹੋਈ ਦਾ ਵੀ ਪਤਾ ਵੀ ਇੱਥੇ ਰਾਖ ਕਿਸ ਜਗ੍ਹਾ ਤੇ ਰਾਖ ਹੁਣ ਮੈਨੂੰ ਦੱਸਿਆ ਪਿਆ ਕਿ ਨਾਈ ਦਾ ਘਰ ਮੈਨੂੰ ਕਹਿੰਦਾ ਮੈਂ ਘਰ ਲੱਭਿਆ ਕਿ ਮੈਂ ਕਿਹਾ ਕਿੱਥੇ ਕਹਿੰਦਾ ਉਹ ਫਲਾਣੀ ਥਾਂ ਤੇ ਧਰਮਪੁਰੇ ਵਾਲਾ ਮੈਂ ਕਿਹਾ ਕੌਣ ਹੈ ਕਹਿੰਦਾ ਇੱਕ ਆਪਣੀ ਪੰਜਾਬੀ ਦੀ ਬੜੀ ਵੱਡੀ ਹਸਤੀ ਉਹਨੂੰ ਘਰ ਮੈਂ ਕਿਹਾ ਤੂੰ ਘਰ ਕਿਵੇਂ ਲੱਭ ਲਿਆ ਕਹਿੰਦਾ ਲੱਭ ਲਿਆ ਫਿਰ ਉਹ ਪੜਿਆ ਖੋਜਕਾਰ ਨਹੀਂ ਹੈ ਉਹ ਸਭ ਪ੍ਰੈਕਟੀਕਲੀ ਸਭ ਮੇਰਾ ਇਹ ਦਿਲ ਦੀ ਤਮੰਨਾ ਹੈਗੀ ਆ ਵੀ ਜ਼ੇਬੀ ਕੋਲ ਇਨਸ਼ਾਅੱਲਾ ਕਦੇ ਨਾ ਕਦੇ ਜ਼ੇਬੀ ਦੇ ਨਾਲ ਸਹੀ ਉਦਾਂ ਕਦੇ ਹੋਈ ਮੇਰਾ ਮੁਲਾਕਾਤ ਦਾ ਉਸ ਬੰਦੇ ਨਾਲ ਮੈਨੂੰ ਬੜੀ ਤਮੰਨਾ ਕਰਨਾ ਇੱਕ ਬੰਦਾ ਕਿਸੇ ਸ਼ਹਿਰ ਬਾਰੇ ਸਾਡੇ ਪੰਜਾਬ ਦਾ ਸਾਡੇ ਪੰਜਾਬੀਆਂ ਦਾ ਜਾਣਦਾ ਠੀਕ ਹੈ ਜੀ ਰਾਣਾ ਸਾਹਿਬ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਉਦੋਂ ਕੈਮਰੇ ਨਾਲ ਤੁਸੀਂ ਜਿਹੜਾ ਦਿਨਾਂ ਗੁਰਦੁਆਰੇ ਨਾ ਸਕਦੇ ਹਾਂ ਹੁਣ ਇਜਾਜ਼ਤ ਦੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ